ਅੱਜ ਅਸੀਂ ਕਰਨੀ ਹੈ ਦੂਜੀ ਸੀ ਹਰਫੀ ਪੂਰਨ ਭਗਤ ਕਾਦਰ ਯਾਰ ਦੀ। ਠੀਕ ਹੈ ਜੀ। ਤੇ ਮੈਂ ਸਟਾਰਟ ਕਰਨਾ। ਰਾਜੇ ਦੀ ਪੂਰਨ ਨਾਲ ਗੱਲਬਾਤ ਤੇ ਕਤਲ ਦਾ ਹੁਕਮ। ਅਲਫ ਆਓ ਖਾਂ ਪੂਰਨਾ ਕਹੇ ਰਾਜਾ, ਬੱਚਾ ਨਿਜ ਤੂੰ ਜੰਮਿਓ ਚਾਹਿਓ ਵੋ, ਜੇ ਮੈਂ ਜਾਣਦਾ ਮਾਰਦਾ ਤਦੋਂ ਤੈਨੂੰ, ਜਦੋਂ ਧੋਲਣੀ ਪਾਲਣਾ ਪਾਇਓ ਵੋ, ਸੀਨੇ ਲਾਇਓ ਹੀ ਪੂਰਨਾ ਦਾਗ ਮੇਰੇ, ਕਿਹੇ ਵਾਰ ਕਵਲੜੇ ਜਾਇਓ ਵੋ, ਕਾਦਰ ਯਾਰ ਕਹਿੰਦਾ ਸਲਵਾਨ ਰਾਜਾ, ਘਰ ਕੀ ਕਰਤੂਤ ਕਰ ਆਇਓ ਵੋ। ਕਵਲੜੇ ਬਹੁਤ ਅੱਛਾ ਪੜਿਆ ਤੁਸੀਂ, ਗੁੱਡ ਪ੍ਰੋਨਾਂਸੀਏਸ਼ਨ। ਅੱਛਾ ਚਲੋ ਥੈਂਕ ਯੂ। ਚਲ ਪੜੋ ਜੀ। ਆਪਣੇ ਕਿਸ਼ਵਰ ਸਾਹਿਬਾਂ ਨੇ ਬਹੁਤ ਇੰਤਜ਼ਾਰ ਕੀਤਾ, ਇਹਨਾਂ ਨੂੰ ਮੌਕਾ ਦੇਣਾ ਚਾਹੀਦਾ। ਨਹੀਂ ਚਲੇ ਜੀ। ਹਾਂ ਜੀ। ਤੇ ਬਹੁਤ ਹੋਇਆ ਕਹਿਰਵਾਨ ਰਾਜਾ, ਰਤੋ ਰਤ ਮੱਥਾ ਚਮਕੇ ਵਾਂਗ ਜਿਨੇ, ਆਕੇ ਦੂਰ ਹੋ ਪੂਰਨਾ ਆਖਿਆ ਤੂੰ, ਟੰਗੋਂ ਲਿੰਗ ਚਰਾ ਕੇ ਚੂੰ ਕਿਨੇ, ਜਦੋਂ ਮੈਂ ਵਿਆਹ ਦੀ ਗੱਲ ਕੀਤੀ ਤਦੋਂ ਰੋਵਨ ਲੱਗੋਂ ਧਰ ਹੱਥ ਕਿਨੇ, ਕਾਦਰ ਯਾਰ ਕਹਿੰਦਾ ਸਲਵਾਨ ਰਾਜਾ, ਹੁਣ ਕੀਤੀ ਆ ਮਾਓ ਪਸੰਦ ਬਣੀ। ਹਾਂ ਜੀ। ਆਪਣੇ ਅਦਿੱਤਿਆ ਜੀ ਤੁਸੀਂ ਪੜੋ। ਤੇ ਤੋਹਮਤ ਜੀ ਸਰ, ਮੈਂ ਫਿਰ ਪੰਜਾਬੀ ਵਾਲੇ ਚੋਂ ਪੜ੍ਹ ਦਿੰਦਾ ਸਰ। ਤੇ ਤੋਹਮਤ ਅਜ਼ ਗੈਬ ਦੀ ਬੁਰੀ ਹੁੰਦੀ, ਪੂਰਨ ਘਟ ਉਹਦੀ ਰੂਨਾ ਜਾਰ ਜਾਰੀ, ਕਹਿੰਦੇ ਵਸ ਨਾ ਬਾਬਲਾ ਕੁਝ ਮੇਰੇ, ਤੁਹਾਡੇ ਮਾਪਿਆਂ ਦੀ ਗਈ ਮਤ ਮਾਰੀ, ਹੋਰ ਕਿਸੇ ਦਾ ਕੁਝ ਨਾ ਜਾਵਨਾਈ, ਮੈਨੂੰ ਮਾਰ ਰਾਜਾ ਤੇਰੀ ਬੁੱਧ ਮਾਰੀ, ਕਾਦਰ ਯਾਰ ਜੇ ਕੋਲ ਉਗਾਹ ਹੁੰਦੇ, ਕਹਿੰਦੇ ਖੋਲ ਹਕੀਕਤਾਂ ਤੁਰਤ ਸਾਰੀ। ਹਾਂਜੀ ਅਮਰਜੀਤ ਜੀ। ਹਾਂਜੀ ਮੈਂ ਵੀ ਆਪਣੇ ਪੰਜਾਬੀ ਵਰਜਨ ਜਿਹੜਾ ਉਹਦੇ ਚੋਂ ਪੜ੍ਹ ਰਿਹਾ, ਥੋੜਾ ਫਰਕ ਹੋਏਗਾ। ਸੇ ਸਾਬਤੀ ਮੇਰੀ ਤੂੰ ਵੇਖ ਰਾਜਾ, ਇੱਕ ਤੇਲ ਦਾ ਪੂਰਾ ਕੜਾ ਤਾਵੋ, ਤਪੇ ਤੇਲ ਜਾਂ ਅੱਗ ਦੇ ਵਾਂਗ ਹੋਵੇ, ਇੱਕ ਦਸਤ ਮੇਰਾ ਪਕੜ ਵਿੱਚ ਪਾਓ, ਸੱਚ ਨਿਤਰੇ ਸੱਚਿਆਂ ਝੂਠਿਆਂ ਦਾ, ਅੱਖੀਂ ਵੇਖ ਕੇ ਕੁਝ ਕਲੰਕ ਲਾਵੋ, ਕਾਦਰ ਯਾਰ ਜੇ ਉਂਗਲੀ ਦਾਗ ਲੱਗੇ, ਫੇਰ ਕਰੋ ਮੈਨੂੰ ਜਿਹੜੀ ਤਿਬਾ ਚਾਵੋ। ਤਬਾ ਚਾਹ। ਹਾਂਜੀ ਠੀਕ ਹੈ। ਮਦੀਆ ਜੀ। Shall I go back to the beginning? Alif. ਨਹੀਂ ਜੀ, ਜੀਮ। Oh, am I doing it? I thought we were doing 4. You don't have? Okay, let me do that. ਤੁਸੀਂ ਕਿਹਾ ਸੀ 4 ਕਰਨੇ ਨੇ ਨਾ, ਤੇ 4 ਹੋ ਗਏ ਨੇ। ਅੱਛਾ ਚਲੋ ਠੀਕ ਹੈ। ਮਦੀਆ ਸਟਾਰਟ ਫਰਮ ਅਲਫ ਪੜੋ। Okay, ਅਲਫ ਆਓ ਖਾਂ ਪੂਰਨਾ ਕਹੇ ਰਾਜਾ, ਬੱਚਾ ਨਿਜ ਤੂੰ ਜੰਮਿਆ ਚਾਹਿਓ ਵੋ, ਜੇ ਮੈਂ ਜਾਂਦਾ ਮਾਰਦਾ ਤਦੋਂ ਤੈਨੂੰ, ਜਦੋਂ ਡੋਲਣੀ ਪਾਲਣਾ ਪਾਇਓ ਵੋ, ਸੀਨੇ ਲਾਇਓ ਹੀ ਪੂਰਨਾ ਦਾਗ ਮੇਰੇ, ਕੇ ਵਾਰ ਕਵਲਰੇ ਜਾਇਓ ਵੋ, ਕਾਦਰ ਯਾਰ ਕਹਿੰਦਾ ਸਲਵਾਨ ਰਾਜਾ, ਘਰ ਕੀ ਕਰਤੂਤ ਕਰ ਆਇਓ ਵੋ। ਵੈਰੀ ਗੁੱਡ। ਹਾਂਜੀ ਡਾਕਟਰ ਸਾਹਿਬਾ ਤੁਸੀਂ ਪੜ੍ਹਨਾ ਜੇ ਹੈ ਕਿਤਾਬ ਤੁਹਾਡੇ ਕੋਲ? ਡਾਕਟਰ ਨਹੀਂ ਸਰ ਮੇਰੇ ਕੋਲ ਨਹੀਂ ਮੇਰੇ ਕੋਲ ਟੈਕਸਟ ਨਹੀਂ ਹੈ ਜੀ। ਠੀਕ ਹੈ ਜੀ ਸਰ ਮੈਂ ਵੈਸੇ WhatsApp ਤੇ ਪਾ ਦਿੱਤਾ, ਜੇ ਡਾਕਟਰ ਸਾਹਿਬ ਪੜ੍ਹਨਾ ਚਾਹਣ ਗਰੁੱਪ ਦੇ ਵਿੱਚ ਹੈਗੇ ਤਾਂ WhatsApp ਤੇ ਪੰਜਾਬੀ ਟੈਕਸਟ ਹੈਗਾ, ਮੈਂ ਪਾ ਦਿੱਤਾ, ਮਰਜ਼ੀ ਹੈ ਉਹਨਾਂ ਦੀ, ਜਸਟ ਫॉर ਕਨਵੀਨੀਅੰਸ। ਨਹੀਂ ਕੋਈ ਨਹੀਂ ਸਰ, ਤੁਸੀਂ ਕੰਟੀਨਿਊ ਕਰੋ। ਹਾਂਜੀ ਦੂਜੀ ਸੀ ਹਰਫੀ, ਅਸੀਂ ਇੱਕ ਸੀ ਹਰਫੀ ਪੜ੍ਹ ਰਹੇ ਹਾਂ, ਜਿਹੜੀ ਐਸ ਦੱਸਦੀ ਹੈ ਸਾਨੂੰ ਕਿ ਜਿਹੜੀ ਪੂਰਨ ਬਾਰੇ ਹੈ ਤੇ ਪੂਰਨ ਦੇ ਨਾਲ ਕੀ ਹੋਣਾ। ਅਜੀਬ ਗੱਲ ਹੈ ਕਿ ਅਗਲੀ ਸੀ ਹਰਫੀ ਜਿਹੜੀ ਹੈ ਉਹ ਸਾਨੂੰ ਇਹ ਦੱਸੇਗੀ ਕਿ ਪੂਰਨ ਨੇ ਹੁਣ ਉਹਨਾਂ ਨਾਲ ਕੀ ਕਰਨਾ। ਇਹ ਬਿਲਕੁਲ ਉਲਟ ਜਿਹੜੇ ਹੈ, ਸਾਰਾ ਉਲਟਾ ਹੋ ਜਾਣਾ ਇਹਦਾ। ਹੁਣ ਅਸੀਂ
ਇਹਦੇ ਵਿੱਚ ਇੱਕ ਬਹੁਤ ਜਿਹੜਾ ਇੰਪੋਰਟੈਂਟ ਮਕਾਮ ਆਏਗਾ ਐਸੀ ਹਰਫੀ ਦੇ ਵਿੱਚ, ਉਹ ਗੋਰਖਨਾਥ ਹੈ। ਜਿਵੇਂ ਪਹਿਲੇ ਵੀ ਮੈਂ ਦੱਸ ਚੁੱਕਿਆ, ਜਿਨ੍ਹਾਂ ਦੋਸਤਾਂ ਨੇ ਹੀਰ ਵਾਰਿਸ ਸ਼ਾਹ ਪੜ੍ਹੀ ਹੈ ਉਹ ਜਾਣਦੇ ਨੇ ਕਿ ਰਾਂਝਾ ਜਿਹੜਾ ਹੈ ਉਹ ਬਾਲਨਾਥ ਕੋਲ ਜਾ ਕੇ ਯੋਗ ਲੈਂਦਾ ਹੈ। ਤੇ ਯੋਗ ਦੀ ਜਿਹੜੀ ਰੀਤ ਹੈ ਪੰਜਾਬ ਵਿੱਚ ਬਹੁਤ ਪੁਰਾਣੀ ਸੀ, ਬਹੁਤ ਸਟਰੋਂਗ ਸੀ। ਉਹਦੇ ਉੱਤੇ ਜਦੋਂ ਅਸੀਂ ਗੋਰਖਨਾਥ ਆ ਕੇ ਪੂਰਨ ਨੂੰ ਦੁਬਾਰਾ ਜ਼ਿੰਦਾ ਕਰੇਗਾ ਖੂਹ ਚੋਂ ਕੱਢ ਕੇ, ਫਿਰ ਅਸੀਂ ਗੋਰਖਨਾਥ ਦੀ ਥੋੜੀ ਜਿਹੀ ਕਹਾਣੀ ਕਰਾਂਗੇ ਕਿ ਇਹਨਾਂ ਦਾ ਜਿਹੜਾ ਲੈਜੈਂਡ ਹੈ ਪੰਜਾਬ ਵਿੱਚ ਕੀ ਹੈ, ਟਿੱਲਾ ਜੋਗੀਆਂ ਜਿਹੜਾ ਸੀ ਉਹ ਕੀ ਸੀ, ਉਹਦੀ ਸਿਗਨੀਫੀਕੈਂਸ ਕੀ ਸੀ, ਹੋਰ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨੇ ਉਹ ਕਰਾਂਗੇ। ਕਈ ਦਫਾ ਇਹ ਜਿਹੜੀ ਪੂਰਾ ਕਿੱਸਾ ਹੈ ਪੜ੍ਹਦੇ ਖਿਆਲ ਇਹ ਵੀ ਆਉਂਦਾ ਹੈ ਕਿ ਸ਼ਾਇਦ ਕਾਦਰ ਯਾਰ ਨੇ ਇਹ ਜਿਹੜੇ ਜੋਗੀ ਸਨ ਉਹਨਾਂ ਨੂੰ ਵਡਿਆਉਣ ਲਈ, ਉਹਨਾਂ ਨੂੰ ਦੱਸਣ ਲਈ, ਉਹਨਾਂ ਦੀ ਰੀਤ ਨੂੰ ਦੱਸਣ ਲਈ ਇਹ ਪੂਰੀ ਜਿਹੜਾ ਕਿੱਸਾ ਲਿਖਿਆ। ਕਿਉਂਕਿ ਜਿਹੜੇ ਉਹਦਾ ਨਾਂ ਹੈ ਪੂਰਨ ਦਾ, ਉਹ ਭਗਤ ਹੈ, ਪੂਰਨ ਭਗਤ ਹੈ, ਉਹ ਜੋਗੀ ਹੈ, ਭਗਤ ਹੈ ਜਿਹੜਾ ਉਹਦਾ ਨਾਂ ਹੈ। ਰਾਜੇ ਦੀ ਪੂਰਨ ਨਾਲ ਗੱਲਬਾਤ ਤੇ ਕਤਲ ਦਾ ਹੁਕਮ, ਜਿਵੇਂ ਹੈ ਕਿ ਸ਼ਿਕਾਇਤ ਹੋ ਚੁੱਕੀ ਹੈ ਉਹਦੀ, ਔਰ ਰਾਜਾ ਜਿਹੜਾ ਫੁੱਲ ਜਿਹੜਾ ਗਰਮੀ ਚ ਹੈ, ਗੁੱਸੇ ਚ ਹੈ, ਔਰ ਕਾਦਰ ਯਾਰ ਨੇ ਵੀ ਉਹਨੂੰ ਕਿਹਾ ਕਿ ਉਹਨੂੰ ਨਜ਼ਰ ਨਹੀਂ ਆ ਰਿਹਾ, ਕੰਨਾਂ ਦਾ ਬੜਾ ਕੱਚਾ ਹੈ। ਉਹਨੇ ਕੋਈ ਤਹਿਕੀਕ ਨਹੀਂ ਕੀਤੀ, ਉਹਨੇ ਕੋਈ ਖੋਜ ਨਹੀਂ ਕੀਤੀ ਕਿ ਇਹ ਪੂਰਨ ਜਿਹੜਾ ਕਹਿ ਰਿਹਾ ਹੈ ਇਹ ਸਹੀ ਹੈ ਕਿ ਝੂਠ ਹੈ। ਕਿਸੇ ਦਾ ਕੋਈ ਗਵਾਹੀ ਨਹੀਂ ਲਈ ਇਹਨੇ, ਇੱਕਦਮ ਉਹਨੇ ਲੂਣਾ ਕੋਲੋਂ ਸੁਣਿਆ ਤੇ ਨਾਲ ਹੀ ਸਜ਼ਾ ਸੁਣਾਤੀ। ਬੜਾ ਇੱਕ ਜਿਹੜਾ ਹੈ ਪ੍ਰੋਂਪਟ ਜਿਹੜਾ ਹੈ, ਬੜਾ ਇੱਕ ਐਕਸ਼ਨ ਸਾਰਾ ਕੀਤਾ ਉਹਨੇ। ਰਾਜੇ ਦੇ ਪੂਰਨ ਨਾਲ ਗੱਲਬਾਤ ਤੇ ਕਤਲ ਦਾ ਹੁਕਮ, ਅਲਫ ਆਓ ਹਾਂ ਪੂਰਨਾ ਕਹੇ ਰਾਜਾ, ਬੱਚਾ ਨਿਜ ਤੂੰ ਜੰਮਿਓ ਚਾਹਿਓ ਵੇ। ਹੁਣ ਥੋੜਾ ਜਿਹਾ ਫਰਕ ਹੋ ਸਕਦਾ ਹੈ, ਅਗਰ ਤੁਹਾਡਾ ਕੋਈ ਲਫ਼ਜ਼ ਐਸਾ ਹੋਵੇ ਜਿਹੜਾ ਤੁਹਾਨੂੰ ਉਹਦਾ ਮਤਲਬ ਨਾ ਆਵੇ ਤੁਸੀਂ ਪੁੱਛ ਲੈਣਾ, ਜੇ ਮੈਂ ਦੱਸ ਸਕਦੇ ਆ ਜ਼ਰੂਰ ਦੱਸਾਂਗਾ। ਬੱਚਾ ਨਿਜ ਤੂੰ ਜੰਮਿਓ ਜਾਇਓ ਵੇ, ਨਿਜ ਮਨੇ ਤੂੰ ਨਾ ਹੀ ਜੰਮਦਾ, ਤੂੰ ਨਾ ਹੀ ਜੰਮਦਾ ਤੇ ਚੰਗਾ ਹੋਣਾ ਸੀ। ਜੇ ਮੈਂ ਜਾਣਦਾ ਮਾਰਦਾ ਤਦੋਂ ਤੈਨੂੰ, ਜਦੋਂ ਤੋਲਰੇ ਪਾਲਣਾ ਪਾਇਓ ਵੇ। ਜਦੋਂ ਤੂੰ ਜੰਮਿਆ ਸੀ ਮੈਂ ਉਦੋਂ ਹੀ ਤੈਨੂੰ ਮਾਰ ਦਿੰਦਾ, ਐਵੇਂ ਮੈਂ ਤੈਨੂੰ 12 ਸਾਲ ਤੋਲਰੇ ਪਾ ਕੇ ਪਾਲਿਆ, ਐਡਾ ਵੱਡਾ ਕੀਤਾ। ਸੀਨੇ ਲਾਇਓ ਹੀ ਪੂਰਨਾ ਦਾਗ ਮੇਰੇ, ਕਹੇ ਵਾਰ ਕਵਲੜੇ ਜਾਇਓ ਵੇ। ਕਵਲੜੇ ਮੇਰੇ ਇਹਨੇ ਥੱਲੇ ਵੈਸੇ ਲਿਖੇ ਨੇ, ਮੈਨੇ ਇਹਦੇ ਭੈੜੇ ਜਾਂ ਮਨੂਸ ਦਿਨ, ਐਗਜ਼ੈਕਟ ਤਰਜਮਾ ਨਹੀਂ ਹੈ ਕਵਲੜੇ ਦਾ। ਕਵਲੜੇ ਮੈਨੇ ਹੁੰਦਾ ਡਿਫਰੈਂਟ, ਅਜੀਬ, ਡਿਫਰੈਂਟ, ਅਨਯੂਜੂਅਲ, ਜਿਹੜੇ ਰੂਟੀਨ ਤੋਂ ਹਟ ਕੇ ਨੇ। ਯੂਨੀਕ ਕਹਿ ਸਕਨੇ ਆ, ਹੈ ਜੀ, ਯੂਨੀਕ ਕਹਿ ਸਕਨੇ ਆ। ਨਹੀਂ, ਯੂਨੀਕ ਥੋੜਾ ਜਿਹਾ ਪੋਜ਼ਿਟਿਵ ਚਲਾ ਜਾਂਦਾ। ਕਵਲੜੇ ਜਿਹੜਾ ਇਹ ਹੈਗਾ ਕਿ ਜਿਹੜਾ ਕੰਮ ਰੈਗੂਲਰ ਹੋ ਰਿਹਾ, ਰੂਟੀਨ ਦਾ ਹੋ ਰਿਹਾ, ਉਸ ਤੋਂ ਡਿਫਰੈਂਟ ਜਿਹੜਾ ਕੋਈ ਕੰਮ ਹੋ ਜਾਵੇ ਉਹ ਕਵਲੜੇ। ਵੱਲੜੇ ਤੋਂ ਸਮਝ ਲਓ, ਸ਼ਾਇਦ ਮੈਨੂੰ ਲੱਗਦਾ ਹੈ ਵੱਲੜੇ ਤੋਂ ਕਵਲੜੇ ਹੈ। ਜਿਵੇਂ ਕਹਿੰਦੇ ਤੂੰ ਮੇਰੇ ਵਾਲੇ ਕੇ ਕਵਾਲੇ, ਵੱਲ ਕਵਲ। ਹਾਂ ਬਿਲਕੁਲ। ਸਾਡੇ ਲਫ਼ਜ਼ ਜਿਹੜਾ ਮੈਂ ਪੜ੍ਹ ਰਿਹਾ ਨਾ, ਉਹਦੇ ਤੇ ਲਿਖਿਆ ਕਿ ਕਹੇ ਵਾਰ ਕੁਲੱਛਣੇ, ਕੁਲੱਛਣ ਮਤਲਬ ਬਦਸ਼ਗਨ ਵਾਲਾ ਦਿਨ ਜਾਇਓ ਜੰਮਿਆ ਤੂੰ। ਕੁਲੱਛਣ ਦਾ ਲਫ਼ਜ਼, ਕੁਲੱਛਣ ਜਿਹੜਾ ਲੱਛਣ ਤੋਂ ਕੁਲੱਛਣ ਹੈ ਨਾ। ਹਾਂਜੀ, ਇਹ ਉਹ ਤੋਂ ਵੀ ਮਾੜੀ ਗੱਲ ਹੈ, ਬਦਸ਼ਗਨੀ ਵਾਲੀ ਗੱਲ ਹੈ। ਲੱਛਣ ਵੀ ਵੈਸੇ ਥੋੜਾ ਜਿਹਾ ਨੈਗੇਟਿਵ ਹੈ ਕਿ ਲੱਛਣ ਬੜੇ ਅਜੀਬ, ਜਿਹੜੀਆਂ ਤੂੰ ਬੜੀਆਂ ਹਰਕਤਾਂ ਜੀਆਂ ਕਰਦਾ ਉਹਨੂੰ ਕਹਿੰਦੇ ਬੜੇ ਲੱਛਣ ਤੇਰੇ ਹੈ ਨੇ। ਤੇ ਕੁਲੱਛਣ ਜਿਹੜਾ ਉਸ ਤੋਂ ਵੀ ਜ਼ਿਆਦਾ ਹੋ ਗਿਆ। ਜ਼ੁਬੈਰ ਸਾਹਿਬ, ਧੋਲਰੀ ਕੀ ਸੀ? ਜਦੋਂ ਧੋਲਰੀ ਪਾਇਓ, ਪਾਲਣਾ ਪਾਇਓ। ਧੋਲਰੀ ਜਿਹੜੀ ਅਸੀਂ ਪਹਿਲੇ ਵੀ ਪੜ੍ਹੇ ਆ, ਉਹ ਜਿਹੜਾ ਅੰਡਰਗਰਾਉਂਡ ਬੇਸਮੈਂਟ ਦੇ ਵਿੱਚ ਉਹਨੂੰ ਭੋਰੇ ਵੀ ਕਿਹਾ ਗਿਆ ਤੇ ਧੌਲਰੀ ਵੀ ਕਿਹਾ ਗਿਆ। ਅੱਛਾ ਅੱਛਾ। ਧੌਲਰ ਵੈਸੇ ਵਾਈਟ ਪੈਲੇਸ ਨੂੰ ਕਹਿੰਦੇ ਨੇ, ਧੌਲਰ, ਜਿਵੇਂ ਵਾਲਾਂ ਦਾ ਧੌਲ ਪੈਣਾ। ਹਾਂ, ਵਾਲਾਂ ਦੇ ਵੀ ਧੌਲੇ ਆ ਜਾਂਦੇ ਨੇ, ਚਿੱਟੇ ਵਾਲ ਹੋ ਜਾਣ ਤਾਂ ਉਹਨਾਂ ਵੀ ਧੌਲੇ ਕਹਿੰਦੇ ਨੇ। ਮੈਂ ਤਾਂ ਪੁੱਛਿਆ ਸੀ, ਠੀਕ ਹੋ ਗਿਆ। ਕਾਦਰ ਯਾਰ ਕਹਿੰਦਾ ਸਲਵਾਨ ਰਾਜਾ ਕਰ ਕੀ ਤਰਤੂਤ ਕਰ ਆਇਓ ਏ। ਇਹਦੇ ਤੇ ਕੋਈ ਖਾਸ ਗੱਲ ਨਹੀਂ ਹੈ, ਤੁਸੀਂ ਦੇਖ ਲਓ ਜੇ ਕੋਈ ਗੱਲਬਾਤ ਕਰਨੀ ਹੈ। ਅਮਰਜੀਤ ਜੀ ਦੱਸੋ ਤੁਸੀਂ।
ਹਾਂ, ਇਹਦੇ ਚ ਹੋਰ ਥੋੜੀ ਜਿਹੀ ਇੱਕ ਵੈਸੇ ਜਿਹੜੀ ਮੈਂ ਪੜ੍ਹ ਰਿਹਾ ਉਹਦੇ ਚ ਇਹ ਹੈ ਕਿ ਜਿੱਥੇ ਆ ਨਾ ਹਰ ਇੱਕ ਦੇ ਐਂਡ ਦੇ ਵਿੱਚ ਕਿ ਬੱਚਾ ਨਿਜ ਤੂੰ ਜੰਮਿਓ ਜਾਇਓ ਓਏ, ਸਾਡੇ ਇੱਥੇ ਓਏ ਲਿਖਿਆ, ਜਾਂ ਜਦੋਂ ਭੋਰੇ ਪਾਲਣਾ ਪਾਇਓ ਓਏ, ਕਿਹੜੇ ਵਾਰ ਕੁਲਛਣੇ ਜਾਇਓ ਓਏ, ਉਹਨੂੰ ਇੱਕ ਡਰੈਗੇਟੋਰੀ ਟਰਮ ਦੇ ਨਾਲ ਗੁੱਸੇ ਦੇ ਵਿੱਚ ਹਾਂ ਉਹਨੂੰ ਬੋਲ ਸਹੀ ਰਿਹਾ ਰਾਜਾ। ਸਹੀ ਹਾਂ ਹਾਂ। ਓਏ, ਓਏ ਡੈਰੋਗੇਟਰੀ ਹੈ, ਕਿਉਂਕਿ ਉਹ ਜਿਹੜੀ ਹੈ ਵਾਰਿਸ ਸ਼ਾਹ ਦੇ ਵਿੱਚ ਵੀ ਜਦੋਂ ਬੁੱਲਾ ਹੈਗਾ ਰਾਂਝੇ ਨੂੰ ਬੁਲਾਉਂਦਾ ਤੇ ਓਏ ਕਰਕੇ ਬੁਲਾਉਂਦਾ। ਹਾਂ ਬਿਲਕੁਲ। ਠੀਕ ਹੈ। ਹੋਰ ਕੋਈ ਇਹਦੇ ਚ ਕੋਈ ਗੱਲ ਤੁਸੀਂ? Sorry, can I just ये जो निज तू जमिया is it जाइयो? Amarjeet ji said जाइयो, so is it जाइयो या जाइयो? I just want to make sure. Does it make a difference? ਸਾਡੇ ਜਾਇਓ, ਜੰਮਣਾ ਤੇ ਜਾਣਾ ਇੱਕੋ ਹੀ ਗੱਲ ਹੈ। Oh, is it? Okay. ਇੱਥੇ ਚਾਹੋਂ ਲਿਖਿਆ, ਚਾਹੋਂ ਬੱਚਾ ਨਿਜ ਤੂੰ ਜਮਿਓ, ਚਾਹੋਂ ਵੇ ਜਾਂ ਉਹ। So is wo and ve as well same thing? Sorry, because Amarjeet you said ve. हाँ चाहे वो हैगा कालिंग सद हैगी है। Okay. पांदिया वो गंड सुंजड़ी करके ना सो, शाह हुसैन दी लाइन है। वो शाह हुसैन बहुत वरतदा है। Yeah, वो वारिस शाह ने बड़ा यूज हाँ। किया है। वारिस शाह ने वो एक मेरा ख्याल है एक म्यूजिकल ਜਿਹੜਾ ਹੈ ਥੋੜਾ ਜਿਹਾ ਗਾਉਣ ਦੇ ਵਿੱਚ ਬੜਾ ਹੈਲਪਫੁਲ ਹੁੰਦਾ ਹੈ, ਔਰ ਸ਼ਾਇਦ ਇਹਦੇ ਨਾਲ ਮੀਟਰ ਠੀਕ ਹੋ ਜਾਂਦਾ, ਮੇਰਾ ਖਿਆਲ ਲੱਗਦਾ ਜਿੱਥੇ ਉਹ ਵਰਤਦੇ ਨੇ ਥੋੜਾ ਜਿਹਾ ਮੀਟਰ ਨੂੰ ਸਹੀ ਕਰਨ ਲੱਗੀ ਵੀ ਉਹ ਵਰਤ ਦਿੰਦੇ ਨੇ, ਕਿਉਂਕਿ ਕਾਫੀਆਂ ਵੈਸੇ ਵੀ ਗਾਉਣ ਵਾਲੀਆਂ ਨੇ, ਵਾਰਿਸ ਸ਼ਾਹ ਵੀ ਗਾਉਣ ਵਾਲਾ ਕਲਾਮ ਹੈ, ਤੇ ਉਹ ਆਂਦਾ ਕਿ ਜ਼ੁਬੈਰ ਸਾਹਿਬ ਹਾਂਜੀ ਜੰਮਿਓ ਚਾਹੋ ਵੋ, ਚਾਹੋ ਦਾ ਮਤਲਬ ਇੱਥੇ ਹੈਗਾ ਅਸੀਂ ਤੈਨੂੰ ਚਾਵਾਂ ਨਾ ਜੰਮਿਆ ਸੀ। ਨਹੀਂ ਚਾਹੋਂ ਮਤਲਬ ਡਿਜ਼ਾਇਰ ਜਿਹੜੀ ਹੈ, ਹਾਂ ਚਾਹ ਨਾਲ, ਚਾਹ ਨਾਲ ਜੰਮਿਆ ਸੀ ਤੈਨੂੰ ਅਸੀਂ। ਬੱਚਾ ਨਿਜ ਤੂੰ ਜੰਮਿਓ ਚਾਹੋਂ, ਜੇ ਤੂੰ ਜਿਹੜਾ ਸਾਡੀ ਜਿਹੜਾ ਤੂੰ ਜੰਮਿਆ ਇਹ ਸਾਡੀ ਡਿਜ਼ਾਇਰ ਨਹੀਂ ਸੀ। ਅੱਛਾ 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 ਅੱਛਾ। ਹਾਂ ਹਾਂਜੀ, ਅੱਗੇ ਹੁਣ ਅਸੀਂ ਦੁਬਾਰਾ ਕੋਈ ਬੰਦ ਪੜ੍ਹ ਲਵੇ। ਕਿਸ਼ਵਰ ਜੀ ਤੁਸੀਂ ਪੜ੍ਹ ਲਓ। ਮੈਂ ਇੱਕ ਕਮੈਂਟ ਕਰਨਾ ਸੀ ਇੱਥੇ ਬਸ, ਹਾਂਜੀ ਕਿ ਇਸ ਪਹਿਲੀ ਜਿਹੜੀ ਦੂਸਰੀ ਸੀਆਰਫੀ ਸ਼ੁਰੂ ਹੋਈ ਹੈ ਉਹ ਬੜੀ ਸਟਲ ਸ਼ੁਰੂ ਹੋਈ ਹੈ, ਲੇਕਿਨ ਫਲੋ ਚੱਲਦਾ ਪਿਆ ਹੋਈ ਜਿਹੜਾ ਕਿ ਪਿੱਛੋਂ ਚੱਲਦਾ ਪਿਆ ਸੀ ਕਿ ਉਹਨੇ ਵਿਦਆਊਟ ਗਿਵਿੰਗ ਐਨ ਓਪਰਚੁਨਿਟੀ ਟੂ ਡਿਫੈਂਡ ਹਿਮਸੈਲਫ, ਪੂਰਨ ਜਿਹੜਾ ਸਲਵਾਨ ਹੈ, he had already concluded and given a judgment on him at the ਉਹਦੀ ਬੁੱਢੀ ਦੇ ਕਹਿਣ ਤੇ ਆਪਣੀ। so that's ਲੱਗਦਾ ਪਿਆ ਕਿ ਜਿਵੇਂ typically more inclined to young wife than his son from his first wife। ਤੇ ਉਹ ਇਹ ਜਿਹੜਾ ਇਹ ਬਸ ਮੈਂ ਕਹਿਣਾ ਸੀ ਕਿ ਇਹਦੇ ਚ ਦਿਖਾਇਆ ਕਿ ਦੂਸਰੀ ਸੀਆਰਫੀ ਸ਼ੁਰੂ ਹੀ ਇਸ ਗੱਲ ਤੋਂ ਹੋ ਰਹੀ ਹੈ ਕਿ ਨਾ ਇਨਸਾਫੀ ਹੋ ਰਹੀ ਹੈ, ਕਿ ਓਪਰਚੁਨਿਟੀ ਨਹੀਂ ਦਿੱਤੀ ਜਾ ਰਹੀ ਉਹਨੂੰ ਸੁਣਨ ਦੀ, ਜਾਂ ਅੱਗੇ ਉਹ ਦੱਸੇਗਾ ਆਪਣੀ ਸਟੋਰੀ, ਲੇਕਿਨ ਸਲਵਾਨ ਆਪਣਾ ਮਾਈਂਡ ਬਣਾ ਚੁੱਕਿਆ ਹੈ ਕਿ ਮੈਂ ਆਦਮ ਕਰਨਾ ਕੀ ਹੈ। ਤੇ ਉਹ ਅੱਗੇ ਪੂਰਨ ਆਪਣੇ ਆਪ ਨੂੰ ਡਿਫੈਂਡ ਕਰੇਗਾ ਔਰ ਉਹਦੇ ਨਾਲ ਹੋਰ ਗੁੱਸੇ ਚ ਆਏਗਾ। ਤੁਸੀਂ ਪੜ੍ਹਿਆ ਹੀ ਹੈ। ਜੀ ਜੀ ਚਲੋ ਦੈਟਸ ਇਟ ਪੁਆਇੰਟ ਸਰ ਜੀ। ਪੜੋ ਜੀ, ਕਿੰਨੇ ਪੜ੍ਹਨੀ ਅਗਲੀ? ਪੜੋ ਸਈਦ ਸਾਹਿਬ, ਤੁਸੀਂ ਬੇ ਪੜੋ, ਫਿਰ ਮੈਂ ਅੱਗੇ ਬਾਅਦ ਵਿੱਚ ਪੜ੍ਹੀ। ਅੱਛਾ, ਬੇ ਦੇ ਥੋੜਾ ਜਿਹਾ ਨਾ ਸਾਊਂਡ ਦਾ ਇਸ਼ੂ ਸੀ, ਮੈਂ ਦੁਬਾਰਾ ਪੜ੍ਹਨਾ ਸ਼ਾਇਦ ਬਿਹਤਰ ਪੜ੍ਹਿਆ ਜਾਵੇ। ਬੇ ਬਹੁਤ ਹੋਇਆ ਕਹਿਰਵਾਨ ਰਾਜਾ, ਰਤੋ ਰਤ ਮੱਥਾ ਚਮਕੇ ਵਾਂਗ ਜੰਨੀ, ਆਖੇ ਦੂਰ ਹੋ ਪੂਰਨਾ ਅੱਖੀਆਂ ਤੋਂ, ਟੰਗੋਂ ਲਿੰਗ ਚਰਾ ਕੇ ਚੋਂ ਖੰਨੀ, ਜਦੋਂ ਮੈਂ ਵਿਆਹ ਦੀ ਗੱਲ ਕੀਤੀ ਤਦੋਂ ਰੋਣ ਲੱਗੋ ਧਰ ਹੱਥ ਕੰਨੀ, ਕਾਦਰ ਯਾਰ ਕਹਿੰਦਾ ਸਲਵਾਨ ਰਾਜਾ, ਹੁਣ ਕੀਤੀ ਆ ਮਾਓ ਪਸੰਦ ਵੰਨੀ। ਬੇ ਬਹੁਤ ਹੋਇਆ ਕਹਿਰਵਾਨ ਰਾਜਾ, ਰਤੋ ਰਤ ਮੱਥਾ ਚਮਕੇ ਵਾਂਗ ਜੰਨੀ। ਜੰਨੀ ਇਹਨਾਂ ਨੇ ਲਿਖਿਆ ਜਿਵੇਂ ਹਥਿਆਰ ਟਕਰਾਉਂਦੇ ਨੇ। ਇਹਦੇ ਚ ਮੈਂ ਕੋਈ ਕਿਸੇ ਨੂੰ ਅਗਰ ਅਮਰਜੀਤ ਜੀ ਤੁਹਾਡੇ ਕੀ ਲਿਖਿਆ ਹੈ?
ਸਾਡੇ ਤੇ ਲਿਖਿਆ ਚਮਕੇ ਵਾਂਗ ਖੂਨੀ, ਖੂਨ ਦੀ ਤਰ੍ਹਾਂ ਖੂਨੀ। ਮੱਥਾ ਚਮਕ ਰਿਹਾ। ਹਾਂ ਖੂਨੀ। ਹਾਂ ਖੂਨੀ ਥੋੜਾ ਜਿਹਾ ਲਾਊਡ ਹੋ ਜਾਂਦਾ, ਓਪਨ ਜ਼ਿਆਦਾ ਓਪਨ ਹੈ। ਛੰਨੀ ਜਿਹੜਾ ਜ਼ਿਆਦਾ ਹਥਿਆਰ ਟਕਰਾਉਂਦੇ ਨੇ, ਲੇਕਿਨ ਮੈਨੂੰ ਇਹਦਾ ਰੂਟ ਨਹੀਂ ਸਮਝ ਆ ਰਿਹਾ ਇਸ ਲਫ਼ਜ਼ ਦਾ। ਬਹਰਹਾਲ ਅਸੀਂ ਦੋਵੇਂ ਹੀ ਰੱਖ ਲੈਂਦੇ ਹਾਂ। ਮੇਰਾ ਰਤੋ ਰਤ ਝੰਕਾਰ ਸੂ ਤੇ ਨਹੀਂ ਉਹ ਜੰਨੀ ਜਿਹੜਾ ਛਣਕਣਾ ਝੰਕਾਰ ਜਿਹੜੀ ਲਫ਼ਜ਼ ਆ ਉਸ ਤੋਂ ਹਾਂ ਹਥਿਆਰ ਸ਼ਾਇਦ ਬਿਲਕੁਲ ਹਥਿਆਰਾਂ ਦੀ ਜਿਹੜੀ ਤਲਵਾਰ ਕੱਢ ਕੇ ਘੁਮਾਉਂਦੇ ਨੇ, ਜਾਂ ਜੀ, ਇਸ ਜੀ। ਤਰ੍ਹਾਂ ਦਾ ਕੋਈ ਜਿਹੜੀ ਉਹਨਾਂ ਦੀ ਆਵਾਜ਼ ਹੈ, ਹਥਿਆਰ ਟਕਰਾਉਂਦੇ ਨੇ। ਮੇਰੇ ਕਹਿ ਰਹੇ ਖਿਆਲ ਜਿਵੇਂ ਚ ਹਥਿਆਰ ਚੁੱਕਿ ਗੱਲ ਚਮਕਦੀ ਹੋ ਰਹੀ ਹੈ, ਮੇਰੇ ਖਿਆਲ ਸੀ ਕਿ ਜਿਵੇਂ ਤਲਵਾਰ ਮਿਆਨ ਚੋਂ ਕੱਢੀ ਜਾਂਦੀ ਨਾ ਤੇ ਉਹ ਚਮਕਦੀ ਹੈ ਰੋਸ਼ਨੀ ਦੇ ਨਾਲ, ਜਿੰਨੀ ਤੇਜ਼ ਹੁੰਦੀ ਹੈ ਉਹ। ਮੇਰਾ ਧਿਆਨ ਉਧਰ ਗਿਆ ਸੀ ਕਿ ਰਤੋ ਰਤ ਮੱਥਾ ਚਮਕੇ ਵਾਂਗ ਝੰਨੀ, ਕਿ ਜਿਵੇਂ ਤਲਵਾਰ ਚਮਕਦੀ ਹੈ ਲੜਾਈ ਤੋਂ ਪਹਿਲੇ। ਮੈਟਾਫੋਰਿਕਲੀ ਦੱਸਣਾ ਮਤਲਬ ਹੈ ਕਿ ਹੁਣ ਤਲਵਾਰ ਅੰਦਰ ਨਹੀਂ ਜਾਣੀ ਹੈ, ਖੂਨ ਲੈ ਕੇ ਜਾਏਗੀ। ਲੈਨ ਬੜੀ ਸੋਹਣੀ ਹੈ। ਰਤੋ ਰਤ ਮੱਥਾ ਚਮਕੇ, ਬਲੱਡ ਦੇ ਨਾਲ ਉਹਦਾ ਜਿਹੜਾ ਮੱਥਾ ਨਾ ਉਹ ਚਮਕ ਰਿਹਾ। ਇਹ ਵਾਹ। ਬੜੀ ਸੋਹਣੀ, ਬੜੀ ਪੋਇਟਿਕ ਲਾਈਨ ਹੈ, ਬੜੀ ਨਾਲ poetic। ਇਹਨੇ ਹਥਿਆਰ ਵੀ ਪਾਤਾ ਵਿੱਚ। ਹਾਂ ਹਥਿਆਰਾਂ ਵਾਂਗਰ ਚਮਕ ਵੀ ਹੈ, ਔਰ ਬਲੱਡ ਦੀ ਵਜ੍ਹਾ ਨਾਲ, ਲਹੂ ਦੀ ਵਜ੍ਹਾ ਨਾਲ ਵੀ ਉਹਦਾ ਮੱਥਾ ਚਮਕ ਰਿਹਾ। ਇੱਕ ਜਿਹੜਾ ਉਹ ਜਲਾਲ ਜਿਹੜਾ ਆਇਆ ਹੈ, ਉਹਨੂੰ ਜਿਹੜਾ ਗੁੱਸਾ ਆਇਆ ਹੈ ਬਾਦਸ਼ਾਹ ਸਾਹਿਬ ਨੂੰ, ਆਖੇ ਦੂਰ ਹੋ ਪੂਰਨਾ ਅੱਖੀਆਂ ਤੋਂ, ਟੰਗੋਂ ਲਿੰਗ ਚੁਰਾ ਕੇ ਚੌਂ ਖੰਨੀ। ਲਿੰਗ ਤੇ ਤੁਹਾਨੂੰ ਪਤਾ ਹੀ ਹੈ ਜਿਸਮ ਦਾ ਹਿੱਸਾ, ਖੰਨੀ ਮੈਨੇ ਹੈਗਾ ਚੌਂ ਖੰਨੀ, ਚਾਰ ਟੋਟੇ ਕਰਕੇ। ਪਹਿਲੇ ਉਹਨੇ ਕਿਹਾ ਕਿ ਤੂੰ ਪੈਦਾ ਹੀ ਨਾ ਹੁੰਦਾ ਤੇ ਚੰਗਾ ਸੀ, ਅਸੀਂ ਮੈਂ ਤੇਰੀ ਸ਼ਕਲ ਹੀ ਨਾ ਵੇਖਦਾ, ਔਰ ਤੂੰ ਜਦੋਂ ਤੈਨੂੰ ਅਸੀਂ ਭੋਰੇ ਪਾਇਆ, ਤੌਲਰੇ ਪਾਇਆ, ਉਦੋਂ ਹੀ ਤੈਨੂੰ ਮਾਰ ਦਿੰਦੇ। ਹੁਣ ਉਹ ਕਹਿ ਰਿਹਾ ਮੇਰੀ ਅੱਖਾਂ ਤੋਂ ਦੂਰ ਹੋ ਜਾ, ਮੈਂ ਤੈਨੂੰ ਵੇਖਣਾ ਹੀ ਨਹੀਂ ਚਾਹੁੰਦਾ। ਇਹ ਵੀ ਇੱਕ ਜਿਹੜੀ ਨਫ਼ਰਤ ਹੈ ਉਹਦਾ ਐਕਸਪ੍ਰੈਸ਼ਨ ਹੈ। ਇਹਦੀਆਂ ਲੱਤਾਂ, ਚਾਰੋਂ ਇਹਦੀਆਂ ਲੱਤਾਂ ਜਿਹੜੀਆਂ ਨੇ, ਔਰ ਚਾਰ ਟੋਟੇ ਹੱਥ ਪੈਰ ਵੀ ਤੇ ਲੱਤਾਂ ਵੀ, ਬੜਾ ਸਿੰਬੋਲਿਕ ਹੈ। ਇਹਨੂੰ ਅਸੀਂ ਪੰਜਾਬੀ ਚ ਕਹਿੰਦੇ ਆ ਕਰ ਪੈਰ। ਜਿਹੜੀਆਂ ਲੱਤਾਂ ਨੇ ਔਰ ਜਿਹੜੀਆਂ ਤੁਹਾਡੇ ਹੱਥ ਬਾਹਾਂ ਨੇ, ਤੁਹਾਡੀਆਂ ਸਣੇ ਹੱਥਾਂ ਦੇ ਜਿਹੜੀਆਂ ਬਾਹਾਂ ਨੇ, ਇਹਦੇ ਨਾਲ ਅਸੀਂ ਮਿਹਨਤ ਕਰਨੇ। ਪੈਰਾਂ ਦੇ ਨਾਲ ਅਸੀਂ ਚੱਲਨੇ ਆ, ਹੱਥਾਂ ਦੇ ਨਾਲ ਅਸੀਂ ਮਿਹਨਤ ਕਰਨੇ ਆ। ਇਹਨਾਂ ਨੂੰ ਲੱਤਾਂ ਨੂੰ ਕੱਟ ਦੇਣਾ, ਇਹ ਨਹੀਂ ਉਹਨੇ ਕਹਿ ਗਾਟਾ ਲਾ ਦਿਓ। ਉਹ ਕਹਿ ਰਹੇ ਇਹਦੀਆਂ ਲੱਤਾਂ ਕੱਟ ਦਿਓ ਔਰ ਇਹਦੀਆਂ ਬਾਹਾਂ ਕੱਟ ਦਿਓ। ਇਹ ਤੁਸੀਂ ਵੀ ਗੱਲ ਕਰਨਾ ਕਿ ਇਹਦਾ ਕੀ ਮਤਲਬ ਹੋ ਸਕਦਾ ਹੈ, ਕੀ ਮੈਟਾਫਰ ਹੈ। ਜਦੋਂ ਮੈਂ ਵਿਆਹ ਦੀ ਗੱਲ ਕੀਤੀ ਤਦੋਂ ਰੋਣ ਲੱਗੋ ਧਰ ਹੱਥ ਕੰਨੀ, ਕਾਦਰ ਯਾਰ ਕਹਿੰਦਾ ਸਲਵਾਨ ਰਾਜਾ, ਹੁਣ ਕੀਤੀ ਆ ਮਾਓ ਪਸੰਦ ਵੰਨੀ। ਵੰਨੀ ਤੇ ਮੈਨੂੰ ਬੜਾ ਜਿਹੜਾ ਹੈਰਾਨੀ ਵੀ ਹੋਈ। ਕਿਸ਼ਵਰ ਜੀ ਤੁਸੀਂ ਵੀ ਦੱਸਣਾ ਇਹਦੇ ਤੇ। ਵੰਨੀ ਤੁਹਾਨੂੰ ਪਤਾ ਹੀ ਹੈ ਸਾਡੇ ਸਾਊਥ ਪੰਜਾਬ ਦੇ ਵਿੱਚ ਔਰ ਸਿੰਧ ਵਿੱਚ, ਮੈਨੂੰ ਈਸਟ ਪੰਜਾਬ ਦਾ ਨਹੀਂ ਪਤਾ, ਜਦੋਂ ਦੁਸ਼ਮਣੀ ਸਾਡੀ ਹੁੰਦੀ ਹੈ ਕਿਸੇ ਦੇ ਨਾਲ ਤੇ ਅਸੀਂ ਇਸ ਤਰ੍ਹਾਂ ਕਰਨੇ ਆ। ਮੇਰੀ ਇੱਕ ਬੰਦੇ ਨਾਲ ਦੁਸ਼ਮਣੀ ਹੈ ਤੇ ਇਸ ਤਰ੍ਹਾਂ ਅਸੀਂ ਕਰਨੇ, ਮੈਂ ਆਪਣੀ ਭੈਣ ਨੂੰ ਮਾਰ ਦੇਣਾ ਵਾ, ਕਤਲ ਕਰ ਦੇਣਾ ਵਾ, ਔਰ ਮੈਂ ਕਹਿੰਦਾ ਕਿ ਉਹ ਬੰਦਾ ਜਿਹਦੇ ਨਾਲ ਮੇਰੀ ਦੁਸ਼ਮਣੀ ਸੀ ਇਹ ਉਹਦੇ ਨਾਲ ਖਰਾਬ ਸੀ, ਤੇ ਤਾਂ ਕਿ ਉਹ ਬੰਦਾ ਜਿਹੜਾ ਨਾ ਉਹ ਫੜਿਆ ਜਾਏ ਜਾਂ ਉਹਨੂੰ ਸਜ਼ਾ ਹੋਵੇ, ਇਹ ਹੋਵੇ। ਔਰ ਅਸੀਂ ਆਪਣੇ ਘਰ ਆਪਣੀਆਂ ਭੈਣਾਂ ਨੂੰ, ਮਾਵਾਂ ਨੂੰ, ਧੀਆਂ ਨੂੰ ਅਸੀਂ ਵੰਨੀ ਕਰਨ ਦੀ ਰਸਮ ਕਿਹਾ ਜਾਂਦਾ, ਇਹਨੂੰ ਵੰਨੀ ਕਰਨਾ। ਇਹਨੇ ਇੱਥੇ ਵੈਸੇ ਉਹਦਾ ਮਤਲਬ ਵੋਟੀ ਦਿੱਤਾ ਹੈ। ਹਾਂ ਸਾਡੇ ਵੈਸੇ ਵੀ ਹੋਣੀ ਕਿ ਦੁਸ਼ਮਣੀ ਖਤਮ ਕਰਨੇ ਵਾਸਤੇ ਨਾ ਤੁਸਾਂ ਜਿਹੜਾ ਦੁਸ਼ਮਣ ਨੇ ਘਰ ਆਪਣੀ ਧਿਓ ਨੂੰ ਜਾਂ ਆਪਣੀ ਭੈਣ ਨੂੰ ਦੇਣੇ ਹੋ, ਮਤਲਬ ਉਹਨਾਂ ਨੇ ਵਿਆਹ ਕਰਨੇ ਹੋ, ਉਸकी ਵੀ ਵੰਨੀ ਕਰਨਾ ਆਖਣੇ। ਵੋਟੀ ਉਸ ਤਰ੍ਹਾਂ ਵੀ ਬਣਨਾ ਕਿ ਤੁਸਾਂ ਦੁਸ਼ਮਣ ਨੂੰ ਆਪਣੀ ਭੈਣ ਉਸ ਨਾਲ ਵਿਆਹ ਕਰਨੇ ਹੋ ਤਾਂ ਕਿ ਉਹ ਭੈਣ ਉਸ ਘਰ ਗਸ਼ਣੀ ਤੇ ਫਿਰ ਦੁਸ਼ਮਣੀ ਖਤਮ ਹੋਈ ਗਸ਼ਣੀ। ਨਹੀਂ ਸਾਡੇ ਇੱਥੇ ਪੰਜਾਬ, ਈਸਟ ਪੰਜਾਬ ਦੇ ਵਿੱਚ ਵੰਨੀ ਨਹੀਂ, ਬੀ ਐਜ਼ ਇਨ ਬॉय, ਬੰਨੀ। ਬੰਨਾ ਜਿਹੜਾ ਹੁੰਦਾ ਉਹ ਹੁੰਦਾ ਲਾੜਾ, ਤੇ ਬੰਨੀ ਜਿਹੜੀ ਹੁੰਦੀ ਉਹ ਵੋਟੀ ਹੁੰਦੀ ਹੈ। ਸਾਡੀ ਬੰਨੜੀ ਦੇ ਹੱਥ ਬੰਨੜੀ, ਬਿਲਕੁਲ ਬੰਨੜੀ ਤੇ ਮੈਂ ਵੀ ਸੁਣਿਆ ਹੈ, ਲਫ਼ਜ਼ ਹੈ ਮੈਨੂੰ ਪਤਾ ਉਹਦਾ ਬੰਨੜੀ। ਲੇਕਿਨ ਬੰਨੜਾ ਤੇ ਬੰਨੜੀ ਕੀ ਹੁੰਦਾ ਨਾ, ਮੇਲ ਫੀਮੇਲ, ਮੁਜ਼ੱਕਰ ਮੁਅੱਨਸ।
ਇੱਥੇ ਥੋੜਾ ਜਿਹਾ ਉਹਨੇ ਵੰਨੀ ਨੂੰ ਕਰਕੇ ਨਾ ਕੋਈ ਨਿਊਟਰਲ ਜਿਹਾ ਕੀਤਾ ਉਹਨੂੰ, ਕਿਉਂਕਿ ਉਹਦੀ ਵੋਟੀ ਤੇ ਨਹੀਂ ਆ ਉਹ ਜਿਹੜੀ ਲੂਣਾ ਹੈ, ਪੂਰਨ ਦੀ ਵੋਟੀ ਤੇ ਨਹੀਂ ਹੈ, ਮਾਂ ਵੰਨੀ ਜਿਹੜੀ ਹੈ ਕੋਈ ਤੂੰ ਕੀਤੀ ਹੈ ਪਸੰਦ। ਤਾਂ ਤੁਹਾਡੇ ਕੀ ਲਿਖਿਆ ਹੈ ਅਮਰਜੀਤ ਜੀ? ਹਾਂ, ਸਾਡੇ ਇਹੀ ਲਿਖਿਆ ਕਿ ਹੁਣ ਕੀਤੀ ਆ ਮਾਂ, ਹੁਣ ਤੂੰ ਆਪਣੀ ਮਾਂ ਨੂੰ ਵੋਟੀ ਦੀ ਤਰ੍ਹਾਂ ਪਸੰਦ ਕਰਨ ਲੱਗ ਪਿਆ। ਹੁਣ ਕੀਤੀ ਆ ਮਾਂ ਪਸੰਦ ਬੰਨੀ ਕਿ ਹੁਣ ਆਪਣੀ ਮਾਂ ਜਿਹੜੀ ਸੀਗੀ ਤੇਰੀ ਮਤਰੇਈ ਮਾਂ ਸੀ, ਭਾਵੇਂ ਉਹਨੂੰ ਵੋਟੀ ਦੀ ਤਰ੍ਹਾਂ ਉਹਨੂੰ ਪਸੰਦ ਕਰਨ ਲੱਗ ਪਿਆ। ਮੇਰਾ ਇਸ ਤਰ੍ਹਾਂ ਸਮਝ ਰਿਹਾ ਸੀ ਕੁਛ। ਠੀਕ ਹੈ, ਇਹੀ ਕੀਤਾ ਨਾ ਉਹਨੇ ਕਿ ਹਾਂ ਠੀਕ ਹੈ ਠੀਕ ਹੈ। ਇਹ ਜਿਹੜਾ ਇੰਨਾ ਸਖਤ ਆਰਡਰ ਕਰ ਰਿਹਾ, ਉਹ ਕਹਿੰਦੇ ਹੱਥ ਪੈਰ ਕੱਟ ਦਿਓ, ਇਸ ਤਰ੍ਹਾਂ ਦੇ ਇਹ ਤੇ ਬਿਲਕੁਲ ਨਹੀਂ ਹੁੰਦਾ। ਫਾਂਸੀ ਲਾ ਦਿੰਦੇ ਨੇ, ਇਹਨੂੰ ਮਾਰ ਦਿੰਦੇ ਨੇ, ਹੱਥ ਪੈਰ ਕੱਟ ਕੇ। ਤੇ ਇਹ ਕੀ ਹੈ, ਇਹਦਾ ਕੀ ਮਤਲਬ ਹੋ ਸਕਦਾ? ਮੇਰਾ ਖਿਆਲ ਹੈ ਉਹ ਜਿਹੜੇ 4 ਟੋਟੇ ਕਰਨਾ, ਹੱਥ ਪੈਰ ਵੜਨਾ, ਇਹ ਐਕਸਟ੍ਰੀਮ ਉਹਦਾ ਜਿਹੜਾ ਹੇਟਡ ਤੇ ਨਹੀਂ ਕਹਾਂਗਾ, ਇਟ ਵਿਲ ਬੀ ਮਾਈਟ ਬੀ ਟੂ ਸਟਰੋਂਗ ਵਰਡ, ਬਟ ਇੱਕ ਪਿਓ ਵੱਲੋਂ ਇਹੋ ਜਿਹਾ ਹੁਕਮ ਆਣਾ ਬੱਚੇ ਵਾਸਤੇ, ਇਹ ਇੱਕ ਸਟੇਜ ਸੈੱਟ ਕਰਦਾ ਪਿਆ ਵੇ ਕਿ ਕਿੰਨਾ ਉਹ ਪ੍ਰੀ ਮੈਡੀਟੇਟਡ ਡਿਸੀਜਨ ਬਣਾ ਕੇ ਬੈਠਾ ਹੈ। But also, ਕਰੂਅਲਟੀ ਹੈ ਜਿਹੜੀ ਕਿ ਨਾ ਇੱਕ ਅਨਯੂਜੂਅਲ ਹੈ ਕਿ ਪਿਓ ਵੱਲੋਂ ਐਡੀ ਕਰੂਅਲਟੀ ਆਵੇ ਬੱਚੇ ਵਾਸਤੇ, ਲੇਕਿਨ ਉਹ ਕਾਦਰੀਆ ਸਟੇਜ ਸੈੱਟ ਕਰਦਾ ਪਿਆ ਕਿ ਵੀ ਇਹ ਸਟੇਜ ਇਸ ਲੈਵਲ ਤੱਕ ਗੱਲ ਚਲੀ ਗਈ ਹੈ ਮੈਟਾਫੋਰਿਕਲੀ। So can I just say that ਜੋ ਵਿਆਹ ਦੀ ਗੱਲ ਸੀ, at that point Pooran Bhagat hadn't seen Luna at this point, right? So he's saying that like he's making the connection ke you didn't want to do viah because you had your eyes on your stepmother. Lekin at that point he hadn't seen Luna, if I remember correctly. That is true. ਕਿਉਂਕਿ ਉਹ ਪਹਿਲੀ ਦਫਾ ਜਦੋਂ ਗਿਆ ਸੀ ਨਾ ਬਾਦਸ਼ਾਹ ਨੇ, ਰਾਜੇ ਨੇ ਮਹਿਲ, ਤਾਂ ਉਸ ਗੱਲ ਕੀਤੀ ਸੀ ਰਾਜਾ ਸਲਵਾਨ ਕਿ ਮੈਂ ਤੁਹਾਡਾ ਵਿਆਹ ਕਰਨਾ, ਤੇ ਉਸ ਆਖਿਆ ਸੀ ਕਿ ਮੈਂ ਵਿਆਹ ਨਹੀਂ ਕਰਨਾ, ਤੇ ਉਸ ਵੇਲੇ ਤੇ ਯੂ ਰਾਈਟ ਵਧੀਆ। ਹਾਂ, ਇੱਥੇ ਟਾਂਟ ਕਰ ਰਿਹਾ ਨੂੰ ਕਿ ਉਦੋਂ ਮੈਂ ਵਿਆਹ ਦੀ ਗੱਲ ਕੀਤੀ, ਉਹ ਤੇ ਤੂੰ ਕਿਹਾ ਨਹੀਂ ਕਰਨਾ। ਇਹ ਹੁਣ ਬੜੀ ਵਧੀਆ ਵੋਟੀ ਪਸੰਦ ਕਰ ਲਈ ਹੈ ਤੂੰ। Okay, ਠੀਕ ਹੈ। ਟਾਂਟਿੰਗ, ਇਟ ਇਜ਼ ਟਾਂਟਿੰਗ। ਇਹਨੂੰ ਜਿਹੜਾ ਉਹਦੇ ਤੇ ਜਿਹਨੂੰ ਅਸੀਂ ਕਹਿੰਦੇ ਟਿਚਕਰ ਕਰਨਾ ਜਾਂ ਮਹਿਣਾ ਮਾਰਨਾ ਜਾਂ ਤਾਨਾ ਦੇਣਾ। ਹਾਂਜੀ, ਅੱਗੇ ਪੜੋ ਜੀ। ਆਪਣੇ ਕੌਣ ਪੜੇਗਾ? ਮੈਂ ਪੜ੍ਹਨੀ ਆ ਡਾਕਟਰ। ਮੈਂ ਥੋੜੀ ਜਿਹੀ ਗੱਲ ਕਰਨੀ ਸੀ ਇਹਦੇ ਤੇ ਕਿ ਇਹ ਜਿਹੜੀਆਂ ਲਾਈਨਾਂ ਪਿੱਛੇ ਆਈਆਂ ਨੇ ਕਿ ਜਦੋਂ ਮੈਂ ਵਿਆਹ ਦੀ ਗੱਲ ਕੀਤੀ, ਇਹ ਸਲਵਾਨ ਕਹਿੰਦਾ ਕਿ ਜਦੋਂ ਤੇ ਮੈਂ ਤੈਨੂੰ ਪੁੱਛਿਆ ਸੀ, ਉਦੋਂ ਤੋਂ ਉਸ ਟਾਈਮ ਤੇ ਤੂੰ ਆਪਣੇ ਕੰਨਾਂ ਤੇ ਹੱਥ ਰੱਖ ਕੇ, ਮਤਲਬ ਤੂੰ ਮੇਰੀ ਗੱਲ ਨਹੀਂ ਸੁਣੀ ਉਸ ਟਾਈਮ ਦੇ ਉੱਤੇ, ਤੇ ਹੁਣ ਆਪਣੀ ਮਾਂ ਮਤਰੇਈ ਮਾਂ ਨੂੰ ਹੀ ਆਪਣੀ ਪਸੰਦ ਕਰਨ ਲੱਗ ਪਿਆ। ਮੈਂ ਇਹਨੂੰ ਥੋੜਾ ਜਿਹਾ ਵਿਆਹ ਦੀ ਗੱਲ ਤੋਂ ਜੇ ਪਿੱਛੇ ਹਟ ਕੇ ਮੈਟਾਫੋਰਿਕਲੀ ਜਾਂ ਫਿਲੋਸੋਫੀਕਲੀ ਥੋੜਾ ਦੇਖਣ ਦੀ ਕੋਸ਼ਿਸ਼ ਕੀਤੀ ਆ ਕਿ ਜਦੋਂ ਪੂਰਨ ਨੇ ਸਲਵਾਨ ਨੇ ਵਿਆਹ ਦੀ ਗੱਲ ਕੀਤੀ ਸੀ ਤਾਂ ਪੂਰਨ ਦਾ ਉਸ ਵੇਲੇ ਡਾਇਲੋਗ ਸੀ ਕਿ ਜਿਹੜੇ ਸ਼ੌਕ ਨੂੰ ਲੋਕ ਵਿਆਹ ਕਰਦੇ ਅਜੇ ਉਹ ਮੇਰੇ ਮਨ ਚਾਹ ਨਹੀਂ, ਮੇਰਾ ਭੌਰ ਸਲਾਨੀ ਹੈ ਨਿਤ ਰਹਿੰਦਾ, ਮੈਥੋਂ ਰੱਬ ਦਾ ਨਾਂ ਭੁਲਾ ਨਹੀਂ। ਸੋ ਇਹਦੇ ਵਿੱਚ ਉਹਦੀ ਡਿਫਰੈਂਟ ਸੋਚ ਹੈ ਪੂਰਨ ਦੀ, ਸਲਵਾਨ ਦੀ ਸੋਚ ਹੈ ਉਹ ਬਿਲਕੁਲ ਡਿਫਰੈਂਟ ਹੈ। ਇੱਥੇ ਮੇਰਾ ਖਿਆਲ ਹੈ ਪੂਰਨ ਜੋ ਗੱਲ ਕਰ ਰਿਹਾ ਸੀ ਉਸ ਟਾਈਮ ਦੇ ਉੱਤੇ, ਉਹ ਆਪਣੀ ਸਾਬਤੀ ਦੀ ਗੱਲ ਕਰ ਰਿਹਾ ਸੀ ਤੇ ਸਲਵਾਨ ਇਸ ਕਰਕੇ ਪੂਰਨ ਨੇ ਨਾ ਕਰ ਦਿੱਤੀ। ਔਰ ਯਾਦ ਹੈ ਕਿ ਵਜ਼ੀਰ ਨੇ ਕਿਹਾ ਸੀ ਕੋਈ ਗੱਲ ਨਹੀਂ, ਹੁਣ ਰਹਿਣ ਦਿਓ ਤੇ ਇਹ ਆਪਣੇ ਆਪ ਹੀ ਸਮਝ ਜਾਏਗਾ, ਤੇ ਇਹ ਗੱਲ ਉੱਥੇ ਛੱਡ ਦਿੱਤੀ ਸੀ। ਤੇ ਰਾਜਾ ਸਲਵਾਨ, ਇਹ ਮੇਰੇ ਖਿਆਲ ਦੋ ਪ੍ਰਿੰਸੀਪਲਸ ਦੀ, ਦੋ ਆਈਡੀਓਲੋਜੀ ਦੀ ਆਪਸ ਦੇ ਵਿੱਚ ਕਲੈਸ਼ ਦੀ ਗੱਲ ਹੈ, ਜਿਹੜੇ ਇਹ ਵਿਆਹ ਦੀ ਗੱਲ ਹੈ ਕਿ ਇੱਕ ਪਾਸੇ ਤੇ ਰਾਜਾ ਸਲਵਾਨ ਤੇ ਲੂਣਾ ਵੀ ਨਾਲੇ ਲਾਓ, ਰਜਵਾੜਿਆਂ ਦੀ ਐਸ਼ੋ ਇਸ਼ਰਤ ਦੀ
ਇਮਰਸ਼ਨ ਇਨ ਪਲੇਜ਼ਰ ਦੀਆਂ ਗੱਲਾਂ ਹੋ ਰਹੀਆਂ ਨੇ, ਮੋਰਲ ਡਿਕੇ ਦੀ ਗੱਲ ਹੋ ਰਹੀ ਆ, ਲਸਟ ਦੀ ਗੱਲ ਹੋ ਰਹੀ ਆ, ਆਮ ਭੋਗ ਦੀਆਂ ਗੱਲਾਂ, ਐਕਸੈਸਿਵ ਮਟੀਰੀਅਲਿਸਟਿਕ ਕੰਜ਼ੰਪਸ਼ਨ ਦੀ ਗੱਲ ਕਰ ਰਹੇ ਨੇ ਸਲਵਾਨ ਤੇ ਲੂਣਾ ਦੋਵੇਂ। ਉਸ ਜ਼ਮਾਨੇ ਵਿੱਚ ਇਹ ਸੀਗਾ ਆਮ ਤੌਰ ਤੇ, ਉਹਨੂੰ ਕਹਿੰਦੇ ਸੀ ਵਾਮ ਮਾਰਗ, ਕਿ ਜਿੰਨੇ ਵੀ ਐਸ਼ੋ ਇਸ਼ਰਤ ਕਰੋ, ਰਾਜੇ ਮਹਾਰਾਜੇ ਕਰਦੇ ਸੀ। ਔਰ ਦੂਸਰੇ ਪਾਸੇ ਪੂਰਨ ਜਿਹੜੀ ਗੱਲ ਕਰ ਰਿਹਾ, ਉਹ ਕਰ ਰਿਹਾ ਆਪਣੀ ਸੋਬਤੀ ਦੀ, ਇਖਲਾਕ ਦੀ, ਧਰਮ ਦੀ, ਰੱਬ ਦੀ, ਆਈਡੀਅਲਿਸਟਿਕ ਕੈਰੈਕਟਰ ਦੀ ਗੱਲ ਕਰ ਰਿਹਾ ਸੀ। ਉਹ ਮੇਰਾ ਖਿਆਲ ਹੈ ਸਲਵਾਨ ਉਹ ਸਮਝਿਆ ਨਹੀਂ। ਮੇਰਾ ਖਿਆਲ ਹੈ ਵਿਆਹ ਦੀ ਗੱਲ ਨਹੀਂ, ਇੱਥੇ ਦੋ ਆਈਡੀਓਲੋਜੀ ਦੀ ਅਲੱਗ-ਅਲੱਗ ਕੌਨਫਲਿਕਟ ਦੀ ਗੱਲ ਹੈ, ਜਿਹੜਾ ਕਿ ਰਾਜਾ ਸਲਵਾਨ ਔਰ ਨਾ ਹੀ ਲੂਣਾ ਉਹ ਪੂਰਨ ਦੀ ਗੱਲ ਸਮਝਿਆ। ਤੇ ਇਸ ਕਰਕੇ ਮੇਰਾ ਖਿਆਲ ਇਹ ਕੌਨਫਲਿਕਟ ਹੈਗਾ ਬਿਟਵੀਨ ਟੂ ਵੈਲਿਊਜ਼, ਟੂ ਪ੍ਰਿੰਸੀਪਲਸ, ਜਿਸ ਕਰਕੇ ਇਹ ਮੈਂ ਇਹਨੂੰ ਮੈਟਾਫੋਰਿਕਲੀ ਇਸ ਤਰ੍ਹਾਂ ਦੇਖਦਾ ਕਿ ਉਹ ਇਹ ਨਹੀਂ ਕਿ ਸਿਰਫ ਵਿਆਹ ਤੋਂ ਨਾ ਕਰ ਦਿੱਤਾ, ਉਹ ਉਸ ਰਸਤੇ ਜਾਣੇ ਨੂੰ ਹੀ ਤਿਆਰ ਨਹੀਂ ਜਿਸ ਰਸਤੇ ਉਹਨੂੰ ਲਿਜਾਣ ਦੀ ਸਲਵਾਨ ਨੇ ਕੋਸ਼ਿਸ਼ ਕੀਤੀ, ਲੂਣਾ ਨੇ ਵੀ ਕੋਸ਼ਿਸ਼ ਕੀਤੀ। ਉਹਦਾ ਅਲੱਗ ਰਸਤਾ ਆ, ਇਹਨਾਂ ਲੋਕਾਂ ਦਾ ਅਲੱਗ। ਉਸ ਟਾਈਮ ਤੇ ਇਨਫੈਕਟ ਵਾਮ ਮਾਰਗ ਬੜਾ ਪਪੂਲਰ ਸੀ ਕਿ ਐਸ਼ੋ ਇਸ਼ਰਤ ਕਰੋ, ਉਡਾ ਦਿਓ, ਸਭ ਕੁਝ ਕੰਜ਼ਿਊਮ ਕਰੋ, ਉਸ ਰਸਤੇ ਪਾਉਣਾ ਚਾਹੁੰਦੇ ਸੀ। ਪੂਰਨ ਨੇ ਮੰਨਿਆ ਉਸ ਗੱਲ ਨੂੰ। ਮੈਂ ਥੋੜਾ ਇਸ ਤਰ੍ਹਾਂ ਦੇਖਣ ਦੀ ਕੋਸ਼ਿਸ਼ ਕਰ ਰਿਹਾ। ਖਾਓ ਪੀਓ ਐਸ਼ ਕਰੋ, ਖਾਓ ਪੀਓ। ਐਗਜ਼ੈਕਟਲੀ, ਪੂਰਨ ਬਹੁਤ ਸਮਝਦਾਰ ਔਰ ਆਈਡੀਅਲਿਸਟਿਕ ਐਂਗਲ ਤੋਂ ਆ ਰਿਹਾ। ਇਹ ਸਲਵਾਨ ਤੇ ਲੂਣਾ ਜਿਹੜੇ ਆ ਰਹੇ ਨੇ ਕਿ ਕੰਜ਼ਿਊਮ ਕਰੋ, ਐਸ਼ੋ ਇਸ਼ਰਤ ਕਰੋ ਤੇ ਗੁਜ਼ਾਰਾ ਕਰੋ ਤੇ ਆਪਣਾ ਰਾਜ ਕਰੋ। ਇਹਦਾ ਕੌਨਫਲਿਕਟ ਹੈ। ਜਸਟ ਐਡਿੰਗ ਟੂ ਵਾਟ ਅਮਰਜੀਤ ਸਰ, ਇਹ ਕਿ ਜਿਵੇਂ ਭਾਈ ਵਾਰਸ਼ਾ ਦੇ ਵਿੱਚ ਜਿਹੜਾ ਰਾਂਝਾ ਸੀ ਉਹਨੂੰ ਡਿਕਲੇਅਰ ਕਰਤਾ ਸੀ ਸ਼ੁਰੂ ਚ ਹੀ ਉਹਨੇ, ਵਾਰਸ਼ਾ ਨੇ, ਕਿ ਦਰਵੇਸ਼ ਸੁਧਾਰੇ ਆਈ, ਤੇ ਉਹ ਡਿਕਲੇਅਰ ਕਰਨ ਦਾ ਮਤਲਬ ਇਹ ਸੀ। ਔਰ ਇਸ ਵੇਲੇ ਵੀ ਜਦੋਂ ਇਹ ਕਿੱਸਾ ਲਿਖਿਆ ਜਾ ਰਿਹਾ ਹੈ, ਉਹ ਜਿਹੜੀ ਭਗਤੀ ਤਹਿਰੀਕ ਸੀ ਜਾਂ ਉਹਦਾ ਜਿਹੜਾ ਇੱਕ ਪ੍ਰੈਵਲੈਂਸ ਸੀ ਸੋਸਾਇਟੀ 'ਚ ਤੇ ਕਲਚਰਲੀ ਵੀ, ਉਹ ਵੀ ਪਪੂਲਰ ਸੀ। ਔਰ ਵਾਕਈ ਇਹ ਕਲੈਸ਼ ਹੈਗਾ ਬਿਟਵੀਨ ਮਟੀਰੀਅਲਿਜ਼ਮ ਐਂਡ ਇਮਟੀਰੀਅਲਿਜ਼ਮ, ਤੇ ਵਿਚ ਇਜ਼ ਆਲਵੇਜ਼ ਅ ਯੂਨੀਵਰਸਲ ਕਲੈਸ਼। ਇਹ ਪਹਿਲੇ ਦਿਨ ਤੋਂ ਲੈ ਕੇ ਅਖੀਰ ਦਿਨ ਤੱਕ ਇਹ ਚੱਲਣਾ ਹੈ ਬਿਟਵੀਨ ਆਈਡੀਅਲਿਸਟ society and the opposite of idealist society. It's an ongoing clash, and I think it will never end, and it has the beginning as old as human beings are. I think hard literature ਜਿਹੜਾ ਵੱਡਾ ਲਿਟਰੇਚਰ ਹੈ ਉਹਦਾ ਹਿੱਸਾ ਰਿਹਾ ਇਹ ਕਲੈਸ਼। ਤੁਸੀਂ ਉਹ ਹੈਮਲਟ ਵੇਖ ਲਓ ਡਾਕਟਰ ਸਾਹਿਬ, ਹੈਮਲਟ ਦੇ ਵਿੱਚ ਵੀ ਉਹੀ ਕਲੈਸ਼ ਚੱਲਦਾ ਪਿਆ ਕਿ ਉਹ ਆਪਣੀ ਮਾਂ ਦੇ ਬਾਰੇ ਆਈਡੀਅਲਿਸਟਿਕ ਹੈ ਬੜਾ, ਲੇਕਿਨ ਮਾਂ ਨੇ ਵਿਆਹ ਕਰ ਲਿਆ ਚਾਚੇ ਨਾਲ। ਸੋ ਇਹ ਉਸ ਜ਼ਮਾਨੇ, ਜਿਸ ਜ਼ਮਾਨੇ 'ਚ ਕਾਦਰ ਯਾਰ ਲਿਖ ਰਿਹਾ ਸੀ ਪੂਰਨ ਭਗਤ ਦਾ ਕਿੱਸਾ, ਉਸ ਜ਼ਮਾਨੇ ਨਾਲ ਵੀ ਇਹ ਕਲੈਸ਼ ਤੁਸਾਂ ਕੀ ਦਿਸਣਾ ਪਿਆ, ਕਿਉਂਕਿ ਜਿਹੜੀ ਇੱਕ ਮੂਵਮੈਂਟ ਹੀ ਰਣਜੀਤ ਸਿੰਘ, ਹਾਂ ਜੀ, ਔਰ ਮਗਰ ਉਸ ਮੁਗਲਾਨਾ ਪੀਰੀਅਡ ਲੰਘੀ ਰਿਹਾ, ਤੇ ਤੁਸਾਂ ਕੀ ਇੱਕ ਉਹ ਕਲੈਸ਼ ਜਿਹੜਾ ਹੈ ਨਾ, ਉਹ ਉਸ ਜ਼ਮਾਨੇ ਨਾਲ ਜਿਸ ਕਾਦਰ ਯਾਰ ਲਿਖਣਾ ਪਿਆ ਉਹ ਵੀ ਦਿਸਣਾ ਪਿਆ। ਬਹਰਹਾਲ ਬਿਲਕੁਲ ਠੀਕ, ਕਿਉਂਕਿ ਇਹਦੇ ਚ ਪੂਰਨ ਦੀ ਜੋ ਟ੍ਰੇਨਿੰਗ ਹੈ 12 ਸਾਲ ਦੀ ਸੁਸਾਇਟੀ ਤੋਂ ਅਲੱਗ ਔਰ ਟੋਟਲੀ ਡਿਫਰੈਂਟ ਟ੍ਰੇਨਿੰਗ ਦੇ ਵਿੱਚੋਂ, ਉਧਰੋਂ ਉਹ ਆ ਰਿਹਾ ਪੂਰਨ, ਔਰ ਦੂਜੇ ਪਾਸੇ ਸੁਸਾਇਟੀ ਵਾਲੇ ਰਾਜੇ ਮਹਾਰਾਜਿਆਂ ਦੀਆਂ ਜੋ ਐਸ਼ੋ ਇਸ਼ਰਤ ਦੀਆਂ ਗੱਲਾਂ ਉਧਰੋਂ ਇਹ ਆ ਰਹੀਆਂ ਨੇ। ਰਸਤੇ ਅਲੱਗ ਨੇ ਇਹਨਾਂ ਦੇ। ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਅਮਰਜੀਤ ਜੀ। ਅੱਗੇ ਜਾ ਕੇ ਜਿਸ ਤਰ੍ਹਾਂ ਬਾਲਨਾਥ ਗੋਰਖਨਾਥ ਉਹਨੂੰ ਆਪਣੀ ਪਨਾਹ ਦੇ ਵਿੱਚ ਲਏਗਾ ਔਰ ਉਹਨੂੰ ਲੈ ਕੇ ਉਹ ਆਪਣੇ ਤੇ ਚਲੇ ਜਾਏਗਾ ਟਿੱਲਿਆਂ ਜੋਗੀਆਂ। ਉਹ ਸਾਨੂੰ ਇਹ ਦੱਸਦਾ ਹੈ ਕਿ ਜਦੋਂ ਬਾਦਸ਼ਾਹ ਜ਼ੁਲਮ ਕਰਦੇ ਸਨ ਤੇ ਇਹ ਨਹੀਂ ਸੀ ਕਿ ਉਹਨਾਂ ਨੇ ਜ਼ੁਲਮ ਨੂੰ ਜਿਹੜਾ ਹੈ ਕੋਈ ਕਨਫਰੰਟ ਕਰਨ ਵਾਲਾ ਨਹੀਂ ਸੀ, ਉਹਦੇ ਖਿਲਾਫ ਕਨਫਰੰਟ ਹੁੰਦਾ ਸੀ। ਸਪੇਸਿਸ ਹੈਗੀਆਂ ਸਨ ਜਿੱਥੇ ਜਾ ਕੇ ਲੋਕੀ ਪਨਾਹ ਲੈਂਦੇ ਸਨ, ਔਰ ਉਹ ਸਾਰਾ ਜਿਹੜਾ ਹੈ ਉਹ ਬਿਲਕੁਲ ਸਹੀ ਤੁਸੀਂ ਕਹਿ ਰਹੇ ਹੋ ਆਈਡੀਓਲੋਜੀ ਵਾਲੀ ਗੱਲ, ਕਿ ਉਹ ਜਿਹੜਾ ਕਹਿੰਦਾ ਕਿ ਮੈਨੂੰ ਰੱਬ ਭੁਲਾ ਨਾ। ਰੱਬ ਜਿਹੜਾ ਸਿਰਫ ਸਿੰਪਲ ਰੱਬ ਨਹੀਂ ਹੈ ਜਿਹਨੇ ਇਹ ਕਾਇਨਾਤ ਬਣਾਈ ਹੈ। ਜੇ ਅਸੀਂ ਵਹਦਤ ਵਜੂਦ ਦੇ ਵਿੱਚ ਲੈ ਕੇ ਆਵਾਂਗੇ ਰੱਬ ਨੂੰ,
ਤੇ ਰੱਬ ਜਿਹੜਾ ਹੈ ਉਹ ਅਸੀਂ ਆਪ ਹੀ ਹਾਂ, ਬੰਦੇ ਹੀ ਨੇ ਰੱਬ, ਜਿਨ੍ਹਾਂ ਨੇ ਰੱਬ ਨੇ ਬੰਦਿਆਂ ਨੂੰ ਬਣਾਇਆ ਹੈ ਤੇ ਉਹ ਬੰਦੇ ਹੀ ਨੇ। ਉਹ ਕਹਿ ਰਿਹਾ ਕਿ ਮੈਨੂੰ ਸ਼ਾਇਦ ਖਲਕਤ ਦੀ ਗੱਲ ਕਰ ਰਿਹਾ, ਦੁਨੀਆ ਦੀ ਗੱਲ ਬਾਕੀ ਲੋਕਾਂ ਦੀ ਗੱਲ ਕਰ ਰਿਹਾ ਕਿ ਮੈਨੂੰ ਉਹ ਨਾ ਬੁਲਾ, ਔਰ ਮੇਰਾ ਜਿਹੜਾ ਦਿਲ ਹੈ ਉਹ ਸੈਲਾਨੀ ਹੈ, ਉਹ ਫਿਰਦਾ ਰਹਿੰਦਾ ਹੈ, ਫਿਕਸ ਨਹੀਂ ਹੈ। ਬਾਦਸ਼ਾਹ ਫਿਕਸ ਹੈਗਾ ਆਪਣੇ ਦਰਬਾਰ ਤੇ, ਉਹਦਾ ਇੱਕ ਸੈਂਟਰ ਹੈ, ਉਹਦਾ ਇੱਕ ਜਿਹਨੂੰ ਕੇਂਦਰ ਹੈ ਉਹਦਾ, ਜਿੱਥੇ ਬੈਠ ਕੇ ਉਹ ਸਾਰਾ ਕੁਝ ਕਰਦਾ ਹੈ। ਤੇ ਉਹ ਤੇ ਕਹਿੰਦਾ ਮੈਂ ਤੇ ਦੁਨੀਆ ਦੇਖਣਾ ਚਾਹੁੰਦਾ ਵਾਂ, ਲੇਕਿਨ ਮੇਰਾ ਇਹ ਇੱਕ ਬਹਿਰਹਾਲ ਇੱਕ ਮਿਸਟਰੀ ਹੈ ਕਿ ਇਹ ਗੱਲਾਂ ਉਹਦੇ ਕੋਲ ਆਈਆਂ ਕਿੱਥੋਂ। ਜਾਂ ਤੇ 12 ਸਾਲ ਜਿਹੜਾ ਉਹ ਭੋਰੇ ਬੈਠਾ ਰਿਹਾ ਉੱਥੇ, ਉਹਦੇ ਜੋਗੀ ਆ ਨਾ ਉਹ ਮਿਲਦਾ ਰਿਹਾ, ਕੁਛ ਲੋਕ ਜ਼ਰੂਰ ਮਿਲੇ ਨੇ ਉਹਨੂੰ ਜਿਨ੍ਹਾਂ ਨੇ ਇਹ ਆਈਡੀਓਲੋਜੀ ਉਹਨੂੰ ਦਿੱਤੀ ਹੈ, ਇਸ ਤਰ੍ਹਾਂ ਦੀ ਜਿਹੜੀ ਸੋਚ ਹੈ ਉਹਦੀ ਬਣਾਈ ਹੈ, ਜਾਂ ਉਹਦੇ ਅੰਦਰ ਖੁਦ ਪੈਦਾ ਹੋਈ ਹੈ, ਕਿਉਂਕਿ ਉਹ ਧੁੱਲ ਰਿਹਾ ਤੇ ਉਹ ਦੁਨੀਆ ਤੋਂ ਉਹਦਾ ਦਿਲ ਹੀ ਉਚਾਟ ਹੋ ਗਿਆ, ਉਹਦਾ ਜਿਹੜਾ ਦਿਲ ਹੀ ਦੁਨੀਆ ਤੋਂ ਉਚਾਟ ਹੋ ਗਿਆ। ਕਹਿੰਦਾ ਮੈਂ ਹੁਣ ਕੁਛ ਵੀ ਨਹੀਂ ਚਾਹਨਾ, ਕੁਛ ਵੀ ਨਹੀਂ ਕਰਨਾ। ਤੇ ਅਸ਼ਕੇਸ਼ਵਰ ਜੀ ਹੁਣ ਤੋਂ ਪੜੋ ਤੁਸੀਂ। Sorry, before we move on, can I just say, Zubairji, it's because he read so many books as well, I think. When in the 12 years, he was very educated. So I feel like the way he looks at the world is different. Lekin the Vyagal, sorry, मैं उधर अट गई हूँ. I feel like it's adding fuel to the fire of the rejection. So it's like when I told you to get married, you rejected that. Lekin hun, you've got nazar on my cheese, on my woman, on. So I feel like it's like added gussa. Like you are right, ਸਹੀ ਹੈ, you are right. ਹੁਣ ਵਾਕਈ ਉਹਨਾਂ ਨੇ ਤੇਲ 'ਚ ਜਿਹੜਾ ਹੈਗਾ ਕਹਿੰਦੇ ਉਹ ਪਾਇਆ, ਅੱਗ ਦੇ ਵਿੱਚ ਤੇਲ ਪਾਇਆ ਉਹਨਾਂ ਨੇ, ਸਹੀ ਕਹਿ ਰਹੇ ਹੋ ਤੁਸੀਂ। ਜੀ ਬਿਲਕੁਲ। ਤੇ ਤੋਮਤ ਅਜ਼ ਗੈਬ ਦੀ ਬੁਰੀ ਹੁੰਦੀ, ਪੂਰਨ ਘਤ ਆਉਂਦੀ, ਰੂਨਾ ਜ਼ਾਰੋ ਜ਼ਾਰ ਜ਼ਾਰੀ, ਆਖੇ ਵਸ ਨਾ ਬਾਬਲਾ ਕੁਝ ਮੇਰੇ, ਮੈਨੂੰ ਮਾਰ ਰਾਜਾ ਤੇਰੀ ਬੁੱਧ ਮਾਰੀ। ਆਖਣ ਵਾਲਿਆਂ ਦਾ ਕੁਝ ਨਹੀਂ, ਅੱਖਾਂ ਵਾਲਿਆਂ ਦਾ ਨਹੀਂ ਕੁਝ ਜਾਂਦਾ, ਸਮਝ ਵੇਖ ਰਾਜਾ ਤੇਰੀ ਮੱਤ ਹਾਰੀ, ਕਾਦਰ ਯਾਰ ਜੇ ਕੋਹ ਉਹ ਗਾਹ ਹੁੰਦਾ, ਕਹਿੰਦਾ ਖੋਲ ਹਕੀਕਤਾਂ ਤੁਰਤ ਸਾਰੀ। ਲੋ ਜੀ, ਹੁਣ ਉਹ ਆਪਣਾ ਡਿਫੈਂਸ ਜਿਹੜਾ ਉਹਦਾ ਸ਼ੁਰੂ ਹੋਇਆ ਹੈ ਪੂਰਨ ਦਾ, ਬਾਦਸ਼ਾਹ ਨੇ ਸਜ਼ਾ ਸੁਣਾਤੀ ਹੈ ਕਿ ਇਹਦੇ ਹੱਥਾਂ ਬਾਹਾਂ ਕੱਟ ਕੇ ਇਹਨੂੰ ਸੁੱਟ ਦਿਓ, ਮਾਰ ਦਿਓ। ਇੱਕ ਕਿਸਮ ਦਾ ਇਹੀ ਹੈ ਕਿ ਮਾਰ ਦਿਓ, ਜਿਹਦੇ ਹੱਥ ਪੈਰ ਕੱਟ ਦੇਣ ਉਹ ਮਾਰੀ ਜਾਏਗਾ। ਤੇ ਤੋਹਮਤ ਅਜ਼ਗੈਬ ਦੀ ਬੁਰੀ ਹੁੰਦੀ, ਇਹ ਹੁਣ ਜਵਾਬ ਦੇ ਰਿਹਾ ਕਿ ਜਿਹੜੀ ਇਹ ਤੋਹਮਤਾਂ, ਅਜ਼ਗੈਬ ਜਿਹੜਾ ਬੜਾ ਸੋਹਣਾ ਲਫ਼ਜ਼ ਹੈ, ਵਾਰਿਸ ਸ਼ਾਹ ਨੇ ਵੀ ਬੜਾ ਵਰਤਿਆ, ਮੈਂ ਵੀ ਵਰਤਿਆ ਇਸ ਲਫ਼ਜ਼ ਨੂੰ, ਮੈਂ ਵਰਤਿਆ ਇਹਨੂੰ ਮੈਟਾਫਿਜ਼ੀਕਲ ਦੇ ਮਾਇਨਿਆਂ ਦੇ ਵਿੱਚ। ਅਜ਼ਗੈਬ ਸਹੀ ਸਾਹਿਬ, ਮੈਟਾਫਿਜ਼ੀਕਲ ਦਾ ਬੜਾ ਖੂਬਸੂਰਤ ਤਰਜਮਾ ਹੈ ਅਜ਼ਗੈਬ, ਕਿ ਜਿਹੜਾ ਅਬਾਵ ਮੈਟਰ ਹੈ, ਅਜ਼ਗੈਬ ਹੈ। ਉਹ ਕਹਿੰਦਾ ਤਹਿਮਤ ਜਿਹੜੀ ਹੈ, ਜਿਹੜੀ ਉੱਤੋਂ ਆਉਂਦੀ ਹੈ, ਜਿਹੜੀ ਮੈਟਾਫਿਜ਼ੀਕਲ ਹੈ, ਗੈਬ ਅਜ਼ਗੈਬ ਯਾਨੀ ਕਿ ਅਰਸ਼ਾਂ ਤੋਂ ਆਉਂਦੀ ਹੈ, ਜੋ ਵੀ ਹੈ ਡਿਵਾਈਨ ਹੈ, ਕਿਸ ਤਰ੍ਹਾਂ ਦੀ ਵੀ ਹੈ। ਪੂਰਨ ਗਤ ਆਉਂਦੀ ਰੋਨਾ ਜ਼ਾਰ ਜ਼ਾਰੀ, ਉਹ ਜਿਹੜਾ ਹੈ ਉਹਨੇ ਮੂੰਹ ਹੇਠਾਂ ਕਰ ਲਿਆ, ਪੂਰਨ ਨੇ ਆਉਂਦਾ ਹੋ ਗਿਆ ਮੂੰਹ ਹੇਠਾਂ ਕਰਕੇ, ਤੇ ਉਹ ਜ਼ੋਰ ਦੀ ਜਿਹੜਾ ਜ਼ਾਰ ਜ਼ਾਰੀ ਜਿਹੜਾ ਹੈ, ਜਿਹੜਾ ਬਹੁਤ ਜਿਹੜਾ ਸ਼ਦੀਦ ਉਹ ਰੋਣਾ ਰੋਇਆ ਉਹਨੇ। ਆਖੇ ਵਸ ਨਾ ਬਾਬਲਾ ਕੁਝ ਮੇਰੇ, ਮੈਨੂੰ ਮਾਰ ਰਾਜਾ ਤੇਰੀ ਬੁੱਧ ਮਾਰੀ। ਬਹੁਤ ਸੋਹਣਾ ਵਿੱਚ ਲਫ਼ਜ਼ ਵਾੜ ਗਿਆ ਸਾਰੀ ਗੱਲ ਦੇ ਵਿੱਚ, ਜਿਹੜੀ ਬੁੱਧ ਮਾਰੀ ਕਹਿ ਗਿਆ ਕਿ ਮੈਨੂੰ ਮਾਰ ਰਾਜਾ ਮੇਰੇ, ਕਹਿੰਦਾ ਕੋਈ ਵੀ ਨਹੀਂ ਹੈ, ਮੈਂ ਆਪਣੇ ਆਪ ਨੂੰ ਡਿਫੈਂਡ ਨਹੀਂ ਕਰ ਸਕਦਾ, ਲੇਕਿਨ ਮੈਨੂੰ ਮਾਰ ਦੇ ਰਾਜਾ, ਕਿਉਂਕਿ ਤੇਰੀ ਬੁੱਧ ਮਾਰੀ ਗਈ ਹੈ, ਤੇਰੀ ਬੁੱਧੀ ਜਿਹੜੀ ਹੈ, ਤੇਰੀ ਵਿਜ਼ਡਮ ਜਿਹੜੀ ਹੈ ਉਹ ਮਾਰੀ ਗਈ। ਪਹਿਲੇ ਅਸੀਂ ਦੇਖਿਆ ਸੀ ਕਿ ਉਹ ਅੰਨਾ ਹੈ, ਉਹਨੂੰ ਨਜ਼ਰ ਨਹੀਂ ਆਉਂਦਾ। ਫਿਰ ਅਸੀਂ ਦੇਖਿਆ ਕਿ ਉਹਦੇ ਜਿਹੜੇ ਕੰਨ ਨੇ ਉਹ ਕੰਨਾਂ ਦਾ ਵੀ ਕੱਚਾ ਹੈ। ਹੁਣ ਉਹ ਕਹਿ ਰਿਹਾ ਕਿ ਤੇਰੀ ਵਿਜ਼ਡਮ ਹੈ, ਉਹ ਤੇਰੇ ਅੰਦਰ ਵਿਜ਼ਡਮ ਹੀ ਨਹੀਂ ਹੈਗੀ,
ਤੂੰ ਦੇਖ ਵੀ ਨਹੀਂ ਸਕਦਾ, ਤੂੰ ਸਹੀ ਸੁਣ ਵੀ ਨਹੀਂ ਸਕਦਾ। ਤੇ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ 5 ਜਿਹੜੀਆਂ ਨੇ ਬੰਦੇ ਦੇ ਹਵਾਸ ਨੇ, ਸੈਂਸਿਸ ਨੇ, ਜਿਹਦੇ ਰਾਹੀਂ ਬੰਦਾ ਹੈਗਾ। ਵੇਖ ਸਕਣਾ ਵਾ, ਸੁਣ ਸਕਣਾ ਵਾ, ਬੋਲ ਸਕਣਾ ਵਾ, ਉਹ ਸਾਰੀਆਂ 5 ਸੈਂਸਿਸ ਬੰਦੇ ਨੂੰ ਬੰਦਾ ਬਣਾਉਂਦੀਆਂ ਨੇ। ਤੇ ਜਿਹਦੀਆਂ 3 ਸੈਂਸਿਸ ਹੀ ਮਾਰੀਆਂ ਗਈਆਂ ਹੋਣ, ਉਹ ਕੀ ਹੈ? ਉਹ ਤੇ ਐਨੀਮਲ ਲੈਵਲ ਤੇ ਜਾਏਗਾ ਜਾਂ ਉਹ ਕਿਹੜੇ ਲੈਵਲ ਤੇ ਜਾਏਗਾ? ਆਖਣ ਵਾਲਿਆਂ ਦਾ ਨਹੀਂ ਕੁਝ ਜਾਣਾ, ਸਮਝ ਵੇਖ ਰਾਜਾ ਤੇਰੀ ਮੱਤ ਮਾਰੀ। ਕਹਿੰਦਾ ਜੋ ਲੋਕ ਵੀ ਗੱਲਾਂ ਗੁੱਲਾਂ ਕਰਨਗੇ ਉਹਨਾਂ ਦਾ ਤੇ ਕੁਝ ਨਹੀਂ ਜਾਣਾ। ਤੇਰੀ ਬੁੱਧ ਵੀ ਮਾਰੀ ਗਈ ਹੈ, ਤੇਰੀ ਮੱਤ ਵੀ ਮਾਰੀ ਗਈ ਹੈ। ਇਹ ਇੱਕ ਹੋਰ ਲਫ਼ਜ਼ ਲੈ ਕੇ ਆਇਆ ਕਾਦਰ ਯਾਰ, ਜੇ ਕੋਈ ਉਗਾਹ ਹੁੰਦਾ, ਕੋਈ ਗਵਾਹ ਹੁੰਦਾ, ਕਹਿੰਦਾ ਖੋਲ ਹਕੀਕਤਾਂ ਤੁਰਤ ਸਾਰੀ। ਉਹ ਕਹਿੰਦਾ ਮੇਰਾ ਕੋਈ ਗਵਾਹ ਨਹੀਂ ਹੈ, ਸਿਰਫ ਜਿਹੜੀ ਹੈ ਲੂਣਾ, ਉਹਨੇ ਮੇਰੇ ਤੇ ਇਲਜ਼ਾਮ ਲਾਇਆ, ਤੂੰ ਉਹਨੂੰ ਮੰਨ ਲਿਆ। ਤੇ ਜੇ ਤੂੰ ਪੂਰਾ ਮੇਰੇ ਤੇ ਟਰਾਇਲ ਕਰਨਾ ਹੈਗਾ, ਜੇ ਪੂਰਾ ਜਿਹੜਾ ਹੈ ਤੂੰ ਮੁਕੱਦਮਾ ਬਣਾਉਣਾ ਹੈਗਾ, ਤੇ ਫਿਰ ਕੋਈ ਗਵਾਹ ਵੀ ਹੋਣਾ ਚਾਹੀਦਾ ਹੈ, ਕੋਈ ਗੱਲ ਵੀ ਹੋਣੀ ਚਾਹੀਦੀ। ਇਹ ਕੀ ਹੈ ਕਿ ਤੂੰ ਆਪ ਹੀ ਜੱਜ ਹੈ, ਤੂੰ ਆਪ ਹੀ ਵਕੀਲ ਹੈ, ਤੇ ਤੂੰ ਆਪ ਹੀ ਜਿਹੜਾ ਹੈ ਮੈਨੂੰ ਸਜ਼ਾ ਦੇ ਰਿਹਾ। ਵਨ ਮੈਨ ਜਿਹੜਾ ਹੈ ਸਾਰਾ ਕੁਝ ਤੂੰ ਆਪ ਹੀ ਸਭ ਕੁਝ ਕਰੀ ਜਾ ਰਿਹਾ। ਮੇਰੇ ਕੋਲ ਤੇ ਕੋਈ ਮੇਰੀ ਗਵਾਹੀ ਵੀ ਨਹੀਂ ਲੈ ਰਿਹਾ, ਤੂੰ ਮੇਰਾ ਕੋਈ ਗਵਾਹ ਹੈ ਹੀ ਨਹੀਂ ਹੈ। Sorry, Zubairji, can I just confirm? Samajh vek raja teri mat hari. ਮਤ ਹਾਰੀ, ਸੌਰੀ ਮਤ ਹਾਰੀ। Yeah, no, like hari. That's like such a beautiful. You've lost. You've lost ਵੈਰੀ ਬਿਊਟੀਫੁਲ। ਤੇਰੀ ਮਤ ਜਿਹੜੀ ਹੈ ਉਹ ਮਤ ਵੀ ਹਾਰ ਗਈ ਹੈ, ਬੁੱਧ ਤੇਰੀ ਮਾਰੀ ਗਈ ਹੈ। Yeah. ਅੱਖਾਂ ਤੋਂ ਤੈਨੂੰ ਨਜ਼ਰ ਨਹੀਂ ਆਉਂਦਾ, ਕੰਨਾਂ ਤੋਂ ਤੂੰ ਬੋਲਾ ਹੋ ਗਿਆ। ਕੰਨਾਂ ਤੋਂ ਗੂੰਗਾ ਹੋ ਗਿਆ ਤੂੰ। ਇਹ ਬੜੀ ਇੰਟਰਸਟਿੰਗ ਗੱਲ ਹੈ ਕਿ ਉਸਨੇ ਮਿਹਨਤ ਸਮਾਜਤ ਨਹੀਂ ਕਰ ਰਿਹਾ ਪੂਰਨ ਰਾਜੇ ਸਲਵਾਨ ਨੇ। ਮਤਲਬ ਕੋਈ ਉਸਨੂੰ ਅੱਗੋਂ ਇੱਕ ਮਤਲਬ ਡਿਫੈਂਸ ਜ਼ਰੂਰ ਦੇ ਰਿਹਾ, ਪਰ ਮਿਹਨਤ ਸਮਾਜਤ ਨਹੀਂ ਕਰਨਾ ਪਿਆ। ਹਾਂ, ਬੜੀ ਸੋਹਣੀ ਗੱਲ ਕੀਤੀ ਤੁਸੀਂ, ਬੜੀ ਸ਼ਾਨਦਾਰ। ਉਹਨੂੰ ਕਹਿ ਰਿਹਾ ਕਿ ਤੇਰੀ ਬੁੱਧ ਮਾਰੀ ਗਈ ਹੈ, ਤੇਰੀ ਮੱਤ ਮਾਰੀ ਗਈ ਹੈ। ਇਹ ਜਿਹੜਾ ਹੈ ਉਹਦੇ ਜਿਹੜੇ ਫੈਸਲਾ ਕਰਨ ਦੀ ਫੈਸਿਲਿਟੀਜ਼ ਨੇ ਜਿਹੜੀਆਂ, ਉਹਨਾਂ ਨੂੰ ਇਨਵੋਕ ਕਰ ਰਿਹਾ, ਉਹਨਾਂ ਨੂੰ ਐਡਰੈਸ ਕਰ ਰਿਹਾ ਕਿ ਤੂੰ ਇਹ ਚੀਜ਼ਾਂ ਨੂੰ ਸਾਹਮਣੇ ਰੱਖ ਕੇ ਫੈਸਲਾ ਕਰਨਾ ਸੀ। ਤੇ ਆਪਣੀ ਬੁੱਧ ਨੂੰ, ਆਪਣੀ ਵਿਜ਼ਡਮ ਨੂੰ ਸਾਹਮਣੇ ਰੱਖ ਕੇ, ਆਪਣੀ ਮੱਤ ਨੂੰ ਸਾਹਮਣੇ ਰੱਖ ਕੇ, ਜਿਹੜਾ ਤੂੰ ਜਿਸ ਚੀਜ਼ ਜਿੱਤਾਂ ਤੂੰ ਹਾਰ ਗਿਆ ਔਰ ਉਹਨਾਂ ਨੂੰ ਮਾਰ ਦਿੱਤਾ, ਇਹ ਬੜੀ ਅੱਛੀ ਹੈ। ਮੇਰੇ ਖਿਆਲ ਹੈ it's logical ਕਿ ਉਹ ਮਿਹਨਤ ਸਮਾਜਤ ਨਹੀਂ ਕਰਦਾ ਪਿਆ। It's very smart on the part of ਕਾਦਰ ਯਾਰ, ਕਿਉਂਕਿ ਜਦੋਂ ਤੁਸੀਂ ਦੇਖੋ ਨਾ in reality, ਜੋ ਤੁਹਾਨੂੰ ਪਤਾ ਲੱਗ ਜਾਏ ਕਿ ਜਿਹੜਾ ਜੱਜ ਤੇ ਵਕੀਲ ਨੇ ਇਹ one sided ਹੋ ਗਏ ਨੇ, ਉਹ ਬਾਅਦ ਤੁਹਾਨੂੰ ਪਤਾ ਲੱਗ ਜਾਂਦਾ ਕਿ ਮਿਹਨਤ ਸਮਾਜਤ ਦਾ ਫਾਇਦਾ ਕੋਈ ਨਹੀਂ, because decision has already been made। ਤੇ ਉਹਨੂੰ ਪਤਾ ਲੱਗ ਗਿਆ ਹੈ ਕਿ ਡਿਸੀਜਨ ਮੇਰੇ ਪਿਓ ਨੇ ਕਰ ਲਿਆ ਹੈ, ਤੇ ਮਿਹਨਤ ਸਮਾਜਤ ਕਰਨ ਦਾ ਕੋਈ ਫਾਇਦਾ ਨਹੀਂ ਹੋਣਾ। ਐਂਡ ਦੈਟਸ ਵੈਰੀ ਲੌਜੀਕਲ ਕਿ ਉਹ ਨਹੀਂ ਕਰਦਾ ਪਿਆ। ਅਗਰ ਉਹ ਕਰ ਰਿਹਾ ਹੁੰਦਾ then that would have been illogical, ਕਿਉਂਕਿ in reality this is not how things operate in court of law ਜਾਂ in any ਪੰਚਾਇਤ, ਜਿੱਥੇ ਤੁਹਾਨੂੰ ਪਤਾ ਲੱਗ ਜਾਏ ਕਿ now it's one sided decision, ਤੇ ਤੁਸੀਂ ਉੱਥੇ ਫਿਰ ਬਹੁਤੀਆਂ ਅਪੀਲਾਂ ਨਹੀਂ ਕਰਦੇ। ਲੇਕਿਨ ਇੱਥੇ ਵੀ ਪਤਾ ਲੱਗਦਾ ਪਿਆ ਕਿ ਪੂਰਨ ਆਪਣੀ ਗੱਲਾਂ ਰਾਹੀਂ, ਡਿਫੈਂਸ ਰਾਹੀਂ ਇਹ ਵੀ ਐਕਨੋਲੇਜ ਕਰਦਾ ਪਿਆ ਕਿ ਪਿਓ ਜਿਹੜਾ ਵੇ ਕਾਫੀ ਜ਼ਾਲਮ ਹੈ। ਐਂਡ he's ਜਿਹਨੂੰ ਕਹਿੰਦੇ ਨਾ ਆਊਟ ਆਫ ਬਾਉਂਡ ਹੈਗਾ ਇਸ ਵੇਲੇ ਨਾ, ਉਹ all out of bond to do anything to his own son। ਅੱਛਾ, ਵਾਰਿਸ ਸ਼ਾਹ ਨੇ ਵੀ ਅੰਧਿਆਰੀ ਦਾ ਲਫ਼ਜ਼ ਵਰਤਿਆ, ਅੰਨੀ ਪੈ ਗਈ ਹੈ, ਅੰਧਿਆਰੀ ਹੋ ਗਈ ਹੈ। ਜਦੋਂ ਹੀਰ ਦਾ ਬਦੋਬਦੀ ਵਿਆਹ ਕਰ ਰਹੇ ਨੇ ਰਾਂਝੇ ਦੇ ਨਾਲ, ਉੱਥੇ ਹੀਰ ਨੇ ਵੀ ਲਫ਼ਜ਼ ਵਰਤਿਆ ਕਿ ਇਹ ਅੰਨੇ ਹੋ ਗਏ ਨੇ, ਅੰਧਿਆਰੀ ਹੋ ਗਈ ਹੈ। ਜਿਹੜਾ ਇੱਥੇ ਅਸੀਂ ਵੀ ਦੱਸਿਆ ਸੀ, ਇਹਨਾਂ ਨੂੰ ਨਜ਼ਰ ਨਹੀਂ ਆ ਰਿਹਾ। ਮੈਂ ਖਿਆਲ ਇਹ ਜਿਹੜਾ ਮੈਟਾਫੋਰਿਕਲ ਯੂਜ਼ ਹੈ, ਇਹ ਮੈਟਾਫੋਰਿਕਲ ਵੀ ਤੇ ਹੈਗਾ ਹੀ ਹੈ, ਲੇਕਿਨ ਉਹਦਾ ਮਤਲਬ ਇਹ ਹੁੰਦਾ ਹੈ ਸ਼ਾਇਦ ਜੋ ਮੈਨੂੰ ਸਮਝ ਆਇਆ ਕਿ ਜਦੋਂ ਅਸੀਂ ਕੋਈ ਵੀ ਕੌਨਸ਼ੀਅਸ ਡਿਸੀਜਨ ਲੈਂਦੇ ਹਾਂ, ਵੀ ਆਲਵੇਜ਼ ਬੇਸ ਆਨ ਕੌਨਸ਼ੀਅਸ ਡਿਸੀਜਨਸ ਇਨ ਐਨੀਵੇਅਰ, ਵੈਦਰ ਇਟਸ ਪੰਚਾਇਤ ਔਰ ਕੋਰਟ ਆਫ ਲਾਅ, ਅਸੀਂ ਬੇਸਡ ਔਨ 5 ਸੈਂਸਿਸ ਲੈਂਦੇ ਹਾਂ।
ਤੇ ਉਹ ਜਦੋਂ ਤੁਹਾਡੀ ਕੋਈ ਵੀ ਸੈਂਸਿਸ ਕੰਮ ਨਹੀਂ ਕਰ ਰਹੀ ਹੁੰਦੀ ਤੇ ਐਨੀ ਡਿਸੀਜਨ ਬੇਸਡ ਔਨ one of the senses that was important for making decision is not there, ਉਹ decision ਜਿਹੜਾ ਉਹ just ਨਹੀਂ ਹੋਏਗਾ। ਤੇ ਉਹ ਜਿਹੜਾ ਅਸੀਂ ਬਾਰ-ਬਾਰ ਕਹਿੰਦੇ ਨਾ ਕਿ ਵੀ ਤੁਹਾਨੂੰ ਅਨਿਆਰੀ ਹੋ ਗਈ ਹੈ ਜਾਂ ਤੈਨੂੰ ਫਲਾਣੀ ਸੈਂਸਿਸ ਹਾਰ ਗਏ, ਦਾ ਮਤਲਬ ਹੈ ਕਿ ਕੋਈ ਵੀ ਡਿਸੀਜਨ ਜਿਹੜਾ ਬਣਾਇਆ ਜਾ ਰਿਹਾ ਮਾਈਨਸ ਦੈਟ ਸੈਂਸਿਸ ਔਰ ਸੈਂਸ ਉਹ ਜਸਟ ਨਹੀਂ ਹੋਏਗਾ, ਠੀਕ ਨਹੀਂ ਹੋਏਗਾ, ਉਹ ਬਾਇਸਡ ਡਿਸੀਜਨ ਹੋਏਗਾ, ਪ੍ਰੈਜੁਡਿਸਡ ਹੋਏਗਾ। हाँ जी, आखिरी बंद भी डिस्कस कर लेने ਅਸੀਂ, ਹੋਰ ਕੋਈ ਗੱਲਬਾਤ ਕਰਨਾ ਚਾਹੇ ਕੋਈ? ਮੈਂ ਥੋੜੀ ਜਿਹੀ ਇਹ ਜਿਹੜੀ ਸਜ਼ਾ ਮਿਲੀ ਆ ਕਿ ਇਹਦੀਆਂ ਲੱਤਾਂ ਬਾਹਾਂ ਕੱਟ ਦਿਓ, ਇਹਦੇ ਤੇ ਗੱਲ ਕਰਨੀ ਚਾਹੁੰਦਾ ਸੀਗਾ ਕਿ ਇਹ ਸਜ਼ਾ ਤੇ ਅਨਰੀਅਲਿਸਟਿਕ ਹੈ, ਕਿ ਅਨਨੈਚੁਰਲ ਹੈ, ਸਾਰੀ ਮਾਈਥੋਲੋਜੀਕਲ ਕਹਿ ਲਓ ਜਾਂ ਕੁਛ ਹੈ। ਕਿਸੇ ਦਾ ਵੀ ਇਸ ਕਿਸੇ ਦੀ ਜਿਹੜੀ ਸਭ ਤੋਂ ਜਿਹੜੀ ਵੀਕਨੈਸ ਕਹੋ ਜਾਂ ਗ੍ਰੈਂਡਿਓਰ ਜਾਂ ਡਿਫਰੈਂਟ ਇਹੀ ਆ ਕਿ ਕਿਸੇ ਦੀਆਂ ਲੱਤਾਂ ਬਾਹਾਂ ਕੱਟ ਦੇਣੀਆਂ, ਉਹਨੂੰ 12 ਸਾਲ ਖੂਹ ਦੇ ਵਿੱਚ ਪਏ ਰਹਿਣਾ ਤੇ ਜਿਉਂਦੇ ਰਹਿਣਾ। ਤੇ ਇਹ ਮਤਲਬ ਕਿ ਜਾਂ ਤਾਂ ਕਿਸੇ ਕਾਰਾਂ ਨੇ ਜਾਂ ਰਿਲੀਜਨ ਵਾਲਿਆਂ ਨੇ, ਜਿਨ੍ਹਾਂ ਦਾ ਵੀ ਆਪਣਾ ਕੋਈ ਮੋਟਿਵ ਹੋਏਗਾ, ਇਹ ਚੀਜ਼ ਮਤਲਬ ਸਾਹਮਣੇ ਰੱਖੀ ਆ ਔਰ ਸੁਸਾਇਟੀ ਤੇ ਇਹਦਾ ਕੀ ਅਸਰ ਹੋਏਗਾ, ਇਹ ਮਤਲਬ ਇਸ ਤਰ੍ਹਾਂ ਸਟੋਰੀ ਬਣਾਈ ਆ। ਪਰ ਮੈਨੂੰ ਪ੍ਰੈਕਟੀਕਲੀ ਜੇ ਰੀਅਲਿਸਟਿਕਲੀ ਸੋਚਿਆ ਜਾਏ ਤਾਂ ਕਿਸੇ ਦੀਆਂ ਲੱਤਾਂ ਬਾਹਾਂ ਕੱਟ ਦੇਣੀਆਂ ਕਿ ਉਹਨੂੰ ਬਿਲਕੁਲ ਤੁਸੀਂ ਪਾਵਰਲੈਸ ਬਣਾ ਦੇਣਾ, ਹੈਲਪਲੈਸ ਬਣਾ ਦੇਣਾ। ਕਈ ਤਾਂ ਇਹ ਵੀ ਕਹਿੰਦੇ ਨੇ ਕਿ ਅਸਲੀ ਐਕਚੁਅਲੀ ਜੋ ਹੋਇਆ ਪੂਰਨ ਦੇ ਨਾਲ ਉਹ ਇਹ ਹੋਇਆ ਕਿ ਉਸ ਨੂੰ ਇੱਕ ਕਿਸਮ ਦਾ ਜਲਾਵਤਨ ਕਰ ਦਿੱਤਾ। ਕਿ ਫਿਰੋਜ਼ਪੁਰ ਆਪਣੇ ਕਿਹੜਾ ਰਾਜਾ ਸਲਵਾਨ ਦੇ ਰਾਜੇ ਤੋਂ ਬਾਹਰ ਜਿਹੜਾ 15-20 ਸਿਆਲਕੋਟ ਜੰਗਲ ਦਾ ਇਲਾਕਾ ਸੀ, ਉਹਨੂੰ ਉੱਥੇ ਜਾ ਕੇ ਛੱਡ ਦਿੱਤਾ, ਉੱਥੇ ਰਿਹਾ ਕਿ ਤੂੰ ਵਾਪਸ ਨਹੀਂ ਆਉਣਾ। ਦੇ ਮੇਡ ਹਿਮ, ਇਹ ਕਾਮਨ ਗੱਲ ਸੀ ਉਸ ਟਾਈਮ ਦੇ, ਤੇ ਕਿ ਉਹਨੂੰ ਆਪਣੀ ਰਾਜ ਦੇ ਵਿੱਚੋਂ ਕੱਢ ਦਿਓ, ਹੈਲਪਲੈਸ ਕਰ ਦਿਓ ਕਿ ਕਿਸੇ ਕਿਸਮ ਦਾ ਲੈਣਾ ਦੇਣਾ ਨਹੀਂ। ਉਹਦੇ ਵਿੱਚ ਨੈਚੁਰਲੀ ਸਲਵਾਨ ਦਾ ਆਪਣਾ ਵੀ ਇੰਟੀਰੀਅਰ ਮੋਟਿਵ ਹੋਏਗਾ। ਸੋ ਲੱਤਾਂ ਬਾਹਾਂ ਵੱਢਣ ਦਾ ਮਤਲਬ is very unnatural and the story ਦਾ ਇਹੀ ਪ੍ਰੈਕਟੀਕਲੀ ਵੀਕ ਪਾਰਟ ਹੈ, ਜਾਂ ਤਾਂ ਡਿਲਿਬਰੇਟਲੀ ਬਣਾਇਆ ਗਿਆ। ਪਰ ਮੇਰਾ ਖਿਆਲ ਜੋ ਰਿਐਲਿਟੀ 'ਚ ਗੱਲ ਹੋਈ, ਉਹਨੂੰ ਜਲਾਵਤਨ ਕਰਤਾ ਕਿ ਰਾਜ ਤੋਂ ਬਾਅਦ ਤੈਨੂੰ ਛੱਡ ਕੇ ਉਹ ਆ ਗਏ ਤੇ ਉੱਥੇ ਜਿਉਂਦਾ ਰਿਹਾ, ਖਾ ਪੀ ਕੇ ਫਲ ਫਰੂਟ ਜੋ ਵੀ ਆ। ਗੋਰਖਨਾਥ ਕਰ ਗਿਆ ਤਾਂ ਉਹਨੇ ਫਿਰ ਅੱਗੇ ਟਰਾਂਸਫਰਮੇਸ਼ਨ ਹੋਈ। ਸੋ ਇਹਦੇ ਤੇ ਮੈਂ ਥੋੜੀ ਗੱਲ ਕਰਨਾ ਚਾਹੁੰਦਾ ਸੀ ਕਿ ਇਹ ਅਨਨੈਚੁਰਲ ਅਨਰੀਅਲਿਸਟਿਕ ਗੱਲ ਕਿਸੇ ਦੀ ਜਿਹੜੀ ਆ, ਉਹਦਾ ਮੈਟਾਫੋਰਿਕ ਜਿਹੜਾ ਮੈਂ ਐਕਸਪਲੇਨੇਸ਼ਨ ਦੇ ਰਿਹਾ ਉਹ ਇਹੀ ਆ ਕਿ ਵੱਡੇ ਬੁੱਟਾਂ ਲੱਤਾਂ ਕੋਈ ਨਹੀਂ ਉਹਦੀਆਂ ਵੱਡੀਆਂ, ਜਿਉਂਦਾ ਉਹ ਕੋਈ 12 ਸਾਲ ਕੋਈ ਨਹੀਂ ਰਿਹਾ ਹੋਏਗਾ। ਪਰ ਇਹ ਸਟੋਰੀ ਜਿਵੇਂ ਬਣਾਈ ਆ ਲੋਕਾਂ ਤੇ ਇੰਪ੍ਰੈਸ ਕਰਨ ਲਈ, ਜਾਂ ਰਿਲੀਜਨ ਵਾਲਿਆਂ ਨੇ ਜਾਂ ਕਿੱਸਾ ਲਿਖਣ ਵਾਲਿਆਂ ਨੇ ਇਹ ਸਟੋਰੀ ਇਸ ਤਰ੍ਹਾਂ ਬਣਾਈ ਆ ਕਿ ਲੋਕਾਂ ਦੇ ਵਿੱਚ ਇੱਕ ਕਿਸਮ ਦੀ ਸੈਂਸੇਸ਼ਨ ਜੀ ਹੋਵੇ ਕਿ ਬਹੁਤ ਹੀ ਉੱਪਰਲਾ ਭਗਤ ਸੀ, ਬਹੁਤ ਵੱਡਾ ਭਗਤ ਸੀ, ਬਟ ਅਨਨੈਚੁਰਲ ਗੱਲ ਹੋਣੀ ਬੜੀ ਮੁਸ਼ਕਿਲ ਹੈ। ਹਾਂ ਅੱਛਾ ਅਮਰਜੀਤ ਜੀ, ਥੋੜਾ ਜਿਹਾ ਮੈਂ ਤੁਹਾਨੂੰ ਕੁਆਲੀਫਾਈ ਕਰ ਦਿਆਂ। ਜਿਸ ਟਾਈਮ ਬਾਦਸ਼ਾਹ ਉਹਨੂੰ ਕਹਿੰਦਾ ਕਿ ਇਹਦੇ ਹੱਥ ਪੈਰ ਕੱਢ ਕੇ ਮਾਰ ਦਿਓ, ਤੇ ਜਿਹੜੇ ਉਹਦੇ ਕਰਿੰਦੇ ਹੁੰਦੇ ਨੇ ਉਹ ਪੂਰਾ ਕੰਮ ਨਹੀਂ ਪਾਉਂਦੇ, ਉਹਨੂੰ ਜਾਣ ਤੋਂ ਨਹੀਂ ਮਾਰਦੇ, ਥੋੜੇ ਬਹੁਤੇ ਉਹਦੇ ਹੱਥ ਪੈਰ ਕੱਟ ਕੇ ਉਹਨੂੰ ਖੂਹ 'ਚ ਸੁੱਟ ਦਿੰਦੇ ਨੇ। ਖੂਹ 'ਚ ਉਹ ਜਿਉਂਦਾ ਹੁੰਦਾ। ਜਦੋਂ ਗੋਰਖਨਾਥ ਦਾ ਇੱਕ ਚੇਲਾ ਦੇਖਦਾ, ਕਹਿੰਦਾ ਆਦਮੀ ਹੈ, ਕੋਈ ਭੂਤ ਹੈ, ਮੈਨੂੰ ਆਵਾਜ਼ ਆ ਰਹੀ ਹੈ ਖੂਹ 'ਚੋਂ, ਤੇ ਉਹ ਪੂਰੀ ਤਰ੍ਹਾਂ ਉਹਨੂੰ ਉਸ ਤਰ੍ਹਾਂ ਨਹੀਂ ਕਰਦੇ ਜਿਸ ਤਰ੍ਹਾਂ ਸਲਵਾਨ ਰਾਜਾ ਨੇ ਕਿਹਾ ਇਹਨੂੰ ਮਾਰ ਦਿਓ, ਉਹਦੀ ਜਾਨ ਕੱਢ ਦਿਓ, ਇਹ ਕਰ ਦਿਓ, ਉਹ ਉਸ ਤਰ੍ਹਾਂ ਨਹੀਂ ਕਰਦੇ। ਥੋੜਾ ਜਿਹਾ ਉਹਦੇ ਤੇ ਰਹਿਮ ਕਰ ਲੈਂਦੇ ਨੇ, ਥੋੜਾ ਜਿਹਾ, ਜਿਵੇਂ ਸ਼ਾਇਦ ਹਜ਼ਰਤ ਯੂਸਫ ਨੂੰ ਵੀ ਜਦੋਂ ਹਜ਼ਰਤ ਯਕੂਬ ਨੇ ਕਿਹਾ ਹਜ਼ਰਤ ਯੂਸਫ ਨੂੰ ਹੀ ਖੂਹ ਦੇ ਵਿੱਚ ਸੁੱਟ ਦਿਓ, ਤੇ ਉਦੋਂ ਵੀ ਉਹਨੂੰ ਜਾਨ ਤੋਂ ਨਹੀਂ ਮਾਰਦੇ, ਬਸ ਸੁੱਟ ਦਿੰਦੇ ਨੇ, ਤੇ ਉਹ ਜਿਉਂਦਾ ਹੁੰਦਾ। ਤੇ ਜਿਹੜਾ ਗੋਰਖਨਾਥ ਉਹਦੇ ਹੱਥ ਪੈਰ ਦੁਬਾਰਾ ਜੋੜਦਾ ਹੈ, ਉਹ ਅਸੀਂ ਜਦੋਂ ਉਸ ਮੁਕਾਮ ਤੇ ਪਹੁੰਚਾਂਗੇ ਬੜੀ ਡਿਟੇਲ ਨਾਲ ਗੱਲ ਕਰਾਂਗੇ। ਜਿਹੜੇ ਹੱਥ ਪੈਰ ਕੱਟਣ ਦੀ ਗੱਲ ਕੀਤੀ ਹੈ ਉਹ ਕਾਦਰ ਯਾਰ ਨੇ ਐਸੇ ਲਈ ਕੀਤੀ ਹੈ ਕਿ ਗੋਰਖਨਾਥ ਵਿਲ ਕਮ ਅਗੇਨ ਐਂਡ ਕੰਪਲੀਟ, ਉਹਨੂੰ ਕੰਪਲੀਟ ਕਰੇਗਾ, ਦੁਬਾਰਾ ਰੀਸਟੋਰ ਕਰੇਗਾ। ਗੋਰਖਨਾਥ ਨਾ ਸਿਰਫ ਫਿਜ਼ੀਕਲੀ, ਸਪਿਰਿਚੁਅਲੀ ਔਰ ਪਤਾ ਨਹੀਂ ਕੀ ਕਿ ਜਿਹੜੀ ਰੀਸਟੋਰੇਸ਼ਨ ਹੋਣੀ ਹੈ, ਜਿਹੜੀ ਬਾਦਸ਼ਾਹ ਨੇ ਡਿਸਟੋਰਸ਼ਨ ਕੀਤੀ ਹੈ ਜਾਂ ਕਿਲਿੰਗ ਕੀਤੀ ਹੈ, ਉਹਨੂੰ ਰੀਸਟੋਰ ਕਰੇਗਾ ਦੁਬਾਰਾ ਗੋਰਖਨਾਥ, ਔਰ ਉਹਨੂੰ ਕੰਪਲੀਟ ਕਰੇਗਾ।
ਇਨਸਾਨ ਨੂੰ ਮੁਕੰਮਲ ਦੁਬਾਰਾ ਜਿਹੜਾ ਉਹ ਕਹਿਣਾ ਚਾਹ ਰਿਹਾ ਹੈ ਕਿ ਇਨਸਾਨ ਨੂੰ ਦੁਬਾਰਾ ਜਿਹੜਾ ਮੁਕੰਮਲ ਕਰੇਗਾ ਉਹ ਗੋਰਖਨਾਥ ਹੋਏਗਾ। ਉਹ ਦੁਬਾਰਾ ਉਹਨੂੰ ਇਨਸਾਨ ਬਣਾ ਦੇਗਾ, ਜਿਉਂਦਾ ਜੀ ਬਣਾਏਗਾ ਉਹਨੂੰ, ਦੁਬਾਰਾ ਉਹੀ ਹੱਥ ਪੈਰ ਉਹਦੇ ਵਾਪਸ ਲਾਏਗਾ। ਦੇਖੋ ਪੋਸੀਬਲ ਤੇ ਰੀਅਲਿਸਟਿਕਲੀ ਤੇ ਇਹ ਗੱਲ ਹੈ ਪੋਸੀਬਲ ਹੀ ਨਹੀਂ ਹੈ। ਕਿਸੇ ਦੇ ਹੱਥ ਪੈਰ ਕੱਢ ਦਿਓ 12 ਸਾਲ ਬਾਅਦ ਜੋੜ ਦਿਓ, ਉਹ ਤੇ ਪੋਸੀਬਲ ਹੀ ਨਹੀਂ ਹੈ ਨਾ। ਸਾਰਾ ਹੈ ਹੀ ਮੈਟਾਫੋਰਿਕ ਹੈ, ਔਰ ਉਹਦੇ ਚ ਸਾਰੀ ਗੋਰਖਨਾਥ ਜਿਹੜਾ ਕਰੇਗਾ, ਉਹਦੀ ਕਰਾਮਾਤ ਜਾਂ ਜੋ ਵੀ ਉਹਦਾ ਹੈ ਸਾਰਾ, ਉਹਦੀ ਕਹਾਣੀ ਜਿਹੜੀ ਹੈ ਉਹ ਅੱਗੇ ਚੱਲੇਗੀ। ਲੇਕਿਨ ਜਦੋਂ ਆਏਗੀ ਅਸੀਂ ਉਦੋਂ ਕਰਾਂਗੇ। ਇੱਕ ਮਿੰਟ ਹਾਂਜੀ, ਇਹ ਹੁਣ ਕੋਈ ਪੜ੍ਹ ਦਵੇ ਪ੍ਰਣਜੀਤ ਜੀ ਤੁਸੀਂ। ਹਾਂਜੀ ਹਾਂਜੀ, ਕਿ ਜਿਹੜਾ ਵੱਡਾ ਰਾਈਟਰ ਹੁੰਦਾ ਹੈ, ਜ਼ੁਬੈਰ ਸਾਹਿਬ ਤੇ ਖੈਰ ਪੜ੍ਹਾਉਂਦੇ ਰਹੇ ਨੇ ਸਾਨੂੰ, ਉਹ ਜਿਹੜੇ ਰੀਡਰਸ਼ਿਪ ਦੀ ਜਿਹੜੀ ਇਮੋਸ਼ਨਸ ਨੇ ਉਹਨਾਂ ਨੂੰ ਐਕਸਾਈਟ ਕਰਨ ਵਾਸਤੇ ਐਗਜ਼ੈਜਰੇਟ ਵੀ ਕਰਦਾ ਹੈ। ਉਹਦੇ ਇਲਾਵਾ ਲਿਟਰੇਚਰ ਬਣ ਨਹੀਂ ਸਕਦਾ ਕੋਈ ਵੀ ਦੁਨੀਆ ਦਾ। So exaggeration is going to be there to excite the highest level of emotions and invoke cathartic emotions in the mind of the rape of law ਚ ਇੱਕ ਲਫ਼ਜ਼ ਵੀ ਹੈਗਾ ਸੀ, ਉਹ ਪੂਰਾ ਜਿਹੜਾ ਉਹ ਕਰਦਾ ਹੈ, ਉਹ ਪੂਰਾ ਜਿਹੜਾ ਬਣਾਉਂਦਾ ਉਹਨੂੰ। ਹਾਂ, ਉਹ ਵਾਲ ਕੱਟਣ ਨੂੰ ਉਹਨੇ ਕੈਸਾ ਐਗਜ਼ੈਜਰੇਟ ਕੀਤਾ ਹੈ ਕਿ ਕਲਾਸੀਕਲ ਲਿਟਰੇਚਰ ਬਣ ਗਿਆ ਹੈ। ਹਾਂ, ਇੰਡਸਟਰੀ ਪਤਾ ਨਹੀਂ ਕਿਆ ਲਫ਼ਜ਼, ਕੋਈ ਇਸ ਤਰ੍ਹਾਂ ਦਾ ਲਫ਼ਜ਼ ਇਸਤੇਮਾਲ ਕੀਤਾ ਉਹਨੇ ਬੜਾ ਅਰਸਾ। ਮੈਂ ਖਿਆਲ ਕਿ 92 ਤੋਂ ਬਾਅਦ ਮੈਂ ਤੱਕ ਨਹੀਂ ਪੜਿਆ, ਲੇਕਿਨ ਜਦੋਂ ਪੂਰੀ ਪੜ੍ਹੀ ਸੀ ਬੜਾ ਇੰਜੋਏ ਕੀਤਾ ਸੀ। ਅੱਛਾ, ਹਾਂਜੀ, ਆਪਣੇ ਅਦਿੱਤਾ ਜੀ 6 ਸਾਬਤੀ ਤੋਂ ਤੁਸੀਂ ਪੜ੍ਹੋ। ਜੀ ਸਰ, ਕਨਕਲੂਡ ਕਰ ਲੈਂਦੇ। ਮੈਂ ਸੌਰੀ ਅੱਜ ਲੇਟ ਆਇਆ ਤੇ ਥੋੜਾ ਜਿਹਾ ਸੀ। ਲੋ ਸਰ, ਸੇ ਸਾਬਤੀ ਮੇਰੀ ਤੂੰ ਵੇਖ ਰਾਜਾ, ਇੱਕ ਤੇਲ ਦਾ ਪੂਰਾ ਕੜਾ ਤਾਵੋ, ਤਪੇ ਤੇਲ ਜਾਂ ਅੱਗ ਦੇ ਵਾਂਗ ਹੋਵੇ, ਇੱਕ ਦਸਤ ਮੇਰਾ ਪਕੜ ਵਿੱਚ ਪਾਵੋ। ਸੱਚ ਨਿਤਰੇ ਸੱਚਿਆਂ ਝੂਠਿਆਂ ਦਾ, ਅੱਖੀਂ ਵੇਖ ਕੇ ਕੁਝ ਕਲੰਕ ਲਾਵੋ। ਕਾਦਰ ਯਾਰ ਜੇ ਉਂਗਲੀ ਦਾਗ ਲੱਗੇ, ਫੇਰ ਕਰੋ ਮੈਨੂੰ ਜਿਹੜੀ ਤਬਾਹ ਚਾਵੋ। ਲਓ ਜੀ, ਸਾਡਾ ਮੁੰਡਾ ਜਿਹੜਾ ਹੈ ਉਹਦੇ ਕੋਲ ਕਰਾਮਾਤ ਹੈਗੀ ਜੇ। ਉਹਨੇ ਚੈਲੰਜ ਕਰ ਦਿੱਤਾ, ਉਹਨੇ ਫੁੱਲ ਚੈਲੰਜ ਕਰ ਦਿੱਤਾ ਰਾਜੇ ਸਲਵਾਨ ਨੂੰ। ਸੇ ਸਾਬਤੀ ਮੇਰੀ ਤੂੰ ਵੇਖ ਰਾਜਾ। ਸਾਬਤੀ ਬੜਾ ਸੋਹਣਾ ਲਫ਼ਜ਼ ਹੈ, ਬੜਾ ਸੂਫੀਆਨਾ ਥਾਟ ਦਾ ਲਫ਼ਜ਼ ਹੈ। ਸਾਬਤ ਰਹਿਣਾ ਬੜਾ ਵਰਤਦੇ ਨੇ ਵਾਰਿਸ ਸ਼ਾਹ ਵੀ, ਸਾਡੇ ਸਾਰੇ ਸ਼ਾਇਰ। ਸਾਬਤੀ ਜਿਹੜੀ ਹੈ ਇੱਕ ਤੇਲ ਦਾ ਪੂੜਾ, ਜੇ ਤੂੰ ਮੇਰੀ ਦੇਖਣੀ ਹੈ, ਇੰਟੈਗਰਿਟੀ ਮੇਰੀ ਵੇਖਣੀ ਹੈ, ਮੇਰੀ ਕਮਿਟਮੈਂਟ ਵੇਖਣੀ ਹੈ, ਤੂੰ ਦੇਖਣਾ ਹੈ ਕਿ ਮੈਂ ਸਾਬਤ ਬੰਦਾ ਵਾਂ, ਸਿਦਕ ਵਾਲਾ ਬੰਦਾ ਵਾਂ। ਇੱਕ ਤੇਲ ਦਾ ਕੜਾ ਲੈ ਕੇ ਆਓ, ਤਪੇ ਤੇਲ ਜਾਂ ਅੱਗ ਦੇ ਵਾਂਗ ਹੋਵੇ, ਅੱਗ ਵਾਂਗਰ ਉਹ ਬਲਦਾ ਹੋਵੇ, ਇੱਕ ਹੱਥ ਮੇਰਾ ਪਕੜ ਵਿੱਚ ਪਾਓ। ਸੱਚ ਨਿਤਰੇ ਸੱਚਿਆਂ ਝੂਠਿਆਂ ਦਾ, ਅੱਖੀਂ ਵੇਖ ਕੇ ਕੁਝ ਕਲੰਕ ਲਾਓ। ਕਲੰਕ ਮੈਨੇ ਦਾਗ ਲਾਣਾ। ਜਦੋਂ ਸੱਚ ਨਿਕਲੇਗਾ ਤੁਹਾਡਾ, ਫੇਰ ਮੇਰੇ ਤੇ ਕੋਈ ਦਾਗ ਲਾਣਾ। ਕਾਦਰ ਯਾਰ ਜੇ ਉਂਗਲੀ ਦਾਗ ਲੱਗੇ, ਕਰੋ ਸੋ ਮੈਨੂੰ ਜਿਹੜੀ ਤਬਾਹ ਚਾਹੋ। ਜਿਹੜਾ ਤੁਹਾਡਾ ਦਿਲ ਕਰੇਗਾ, ਜਿਹੜੀ ਤੁਹਾਡੀ ਤਬਾਹ ਚਾਹੇਗੀ, ਉਹ ਤੁਸੀਂ ਮੈਨੂੰ ਕਰਨਾ। ਜੇ ਮੇਰੀ ਉਂਗਲੀ ਸੜ ਗਈ, ਮੈਂ ਉਂਗਲੀ ਪਾਵਾਂਗਾ ਤੇਲ ਦੇ ਵਿੱਚ, ਜੇ ਮੇਰੀ ਉਂਗਲੀ ਸੜ ਗਈ ਫਿਰ ਤੁਸੀਂ ਮੈਨੂੰ ਦਾਗ ਲਾਣਾ। ਇਹ ਹੁਣ ਉਹਨਾਂ ਨੂੰ ਆਫਰ ਕਰ ਰਿਹਾ ਕਿ ਮੇਰਾ ਤੁਸੀਂ ਟੈਸਟ ਲੈ ਸਕਦੇ ਹੋ। ਇਹ ਹੁਣ ਇਹਦੇ ਤੇ ਗੱਲ ਬੜੀ ਅੱਛੀ ਹੋਏਗੀ, ਅਸੀਂ ਕਰਾਂਗੇ ਕਿ ਇਹ ਚੀਜ਼ ਉਹਦੇ ਕੋਲ ਕਿੱਥੋਂ ਆਈ ਹੈ, ਔਰ ਐਡਾ ਵੱਡਾ ਜਿਹੜਾ ਉਹ ਜਵਾਬ ਦੇ ਰਿਹਾ ਹੈ ਕਿ ਤੇਲ ਦੇ ਵਿੱਚ ਮੇਰਾ ਹੱਥ ਨਹੀਂ ਸੜੇਗਾ। ਇਹ ਜਿਹੜਾ ਉਹਦੇ ਅੰਦਰ ਇਹ ਜਿਹੜਾ ਗੁਣ ਹੈ, ਉਹਦੇ ਅੰਦਰ ਇਹ ਜਿਹੜੀ ਕਰਾਮਾਤ ਹੈ, ਇਹ ਜਿਹੜੀ ਉਹਦੇ ਅੰਦਰ ਜੋ ਵੀ ਤੁਸੀਂ ਕਹੋ ਸਪਿਰਿਚੁਅਲਿਜ਼ਮ ਹੈ, ਰੂਹਾਨੀਅਤ ਹੈ, ਉਹ ਕਿੱਥੋਂ ਆਈ ਔਰ ਕਿਸ ਤਰ੍ਹਾਂ ਉਹ ਇਹ ਗੱਲ ਕਰ ਸਕਦਾ। ਇੱਕ ਤੇ ਜਿਵੇਂ ਮਦੀਆ ਨੇ ਕਿਹਾ ਕਿ ਜਦੋਂ 12 ਸਾਲ ਕੋਈ ਟ੍ਰੇਨਿੰਗ ਹੋ ਰਹੀ ਸੀ ਤੇ ਹੀ ਪ੍ਰੋਬਬਲੀ ਮਾਈਟ ਹੈਵ ਐਕਸੈਸ ਟੂ ਸੋ ਮੈਨੀ ਬੁੱਕਸ ਟੂ ਰੀਡ। ਫਿਰ ਪਲੱਸ ਇੱਕ ਤੇ ਐਕਸਟਰਨਲ ਲਰਨਿੰਗ ਹੋ ਗਈ ਨਾ ਕਿਤਾਬਾਂ ਤੋਂ, ਤੇ ਫਿਰ ਇੱਕ ਇੰਟਰਨਲ ਪ੍ਰੋਸੈਸਿੰਗ ਵੀ ਹੁੰਦੀ ਹੈ ਉਸ ਲਰਨਿੰਗ ਦੀ, ਜਿਹੜੀ ਤੁਹਾਨੂੰ ਅੰਦਰੋਂ ਵੀ ਇੰਟਰੋਵਰਟ ਤੁਸੀਂ ਉਹਦੇ ਤੇ ਪ੍ਰੋਸੈਸਿੰਗ ਕਰਦੇ ਹੋ, ਥਾਟ ਪ੍ਰੋਸੈਸ ਚੱਲਦਾ ਹੈ, ਤੁਸੀਂ ਆਪਣੇ ਕੰਕਲੂਜਨ ਡਰਾ ਕਰਦੇ ਹੋ ਉਹ ਐਕਸਟਰਨਲ ਲਰਨਿੰਗ ਤੋਂ। ਔਰ ਕਾਦਰ ਯਾਰ ਵੈਸੇ ਪਹਿਲੇ ਕਹਿ ਚੁੱਕਿਆ ਹੈ ਕਿ ਇਹ ਭਗਤ ਹੈਗਾ, ਸ਼ੁਰੂ ਤੋਂ ਹੀ ਤਬੀਅਤ ਨਹੀਂ, ਇੰਟਰੋਵਰਟ ਹੈਗਾ, ਮਟੀਰੀਅਲਿਸਟਿਕ ਨਹੀਂ ਹੈਗਾ।
spiritual ਹੈਗਾ। So there is a spiritual awakening and guidance that is coming from inside। ਜਿਵੇਂ ਤੁਸੀਂ ਪਹਿਲੇ ਕਿਹਾ ਨਾ ਕਿ ਹਰ ਬੰਦੇ ਦੇ ਅੰਦਰ ਖੁਦਾ ਵੀ ਔਰ ਹਰ ਬੰਦਾ ਖੁਦਾ ਵੀ, ਕਿਉਂਕਿ ਬੰਦਿਆਂ ਨੇ ਖੁਦਾ ਬਣਾਇਆ। ਜਾਂ ਅਸੀਂ ਕਹਿੰਦੇ ਜਿਵੇਂ ਖੁਦਾ ਨੇ ਬੰਦੇ ਬਣਾਇਆ, ਲੇਕਿਨ ਬੰਦਿਆਂ ਨੇ ਖੁਦਾ ਬਣਾਏ, ਜਿਨ੍ਹਾਂ ਨੂੰ ਫਿਰ ਦੁਨੀਆ 'ਚ ਡਿਫਰੈਂਟ ਕੌਮਾਂ ਜਿਹੜੀਆਂ ਨੇ ਉਹ ਆਪਣਾ ਰੱਬ ਮੰਨਦੀਆਂ। ਅਰੇ ਮੈਂ ਤੇ ਉਹ ਬਾਬਾ ਫਰੀਦ ਦਾ ਦੋੜਾ ਮੇਰੇ ਜ਼ਹਿਨ ਸੀ ਨਾ, ਖਲਕ ਮੇਰਾ ਖਲਕ ਵਸੇ ਰੱਬ ਮੇਰਾ, ਉਹ ਵਾਦਤ ਵਜੂਦ ਦੀ ਗੱਲ ਕਰ ਰਹੇ ਸੀ। ਹਾਂਜੀ ਬਿਲਕੁਲ ਵਧੀਆ। ਹਾਂਜੀ ਮਦੀਆ ਜੀ, ਤੁਸੀਂ ਬੜੀ ਇੰਗਲਿਸ਼ ਪੜ੍ਹੀ ਹੋਈ ਹੈ, ਦੱਸੋ ਸਾਨੂੰ ਇਹ ਮੈਜਿਕ ਉਹਦੇ ਕੋਲ ਕਿੱਥੋਂ ਆਇਆ? Well, I was thinking, I'm relating it to Roald Dahl's Matilda. जिस तरह वो करती है magical powers. नहीं, but actually मैं सोच रही हूँ कि उस वक्त to prove your innocence, like with women, अगर उन्होंने affair किया, then they make them walk on hot coals. Is तरह to prove their innocence, like that. So I feel like this tale is like a version of that. I don't know. ਨਹੀਂ, ਇਹ ਟ੍ਰੈਡੀਸ਼ਨ ਤੇ ਚੱਲ ਰਿਹਾ ਸੀ ਨਾ ਹਰ ਜ਼ਮਾਨੇ 'ਚ। ਇਹ ਪੰਚਾਇਤ ਸਿਸਟਮ ਸੀ ਜਾਂ ਕਬਾਇਲੀ ਨਿਜ਼ਾਮ ਸੀ। ਜਦੋਂ ਅਸੀਂ ਇਵੋਲਵ ਕਰ ਰਹੇ ਸਾਂ ਟੁਵਰਡ ਸਿਵਲਾਈਜੇਸ਼ਨ, ਉਦੋਂ ਜਿਹੜੇ ਇਨੋਸੈਂਸ ਦੇ ਜਿਹੜੇ ਹੈਗੇ ਸਨ, ਅੱਗ ਤੇ ਚੱਲਣਾ ਜਾਂ ਖੂਹ ਦੇ 'ਚ ਇਹਦੇ 'ਚ ਤੇਲ ਚੁੰਗਲੀ ਪਾਉਣਾ, ਇਸ ਤਰ੍ਹਾਂ ਦੇ, ਜਾਂ ਜਿਵੇਂ ਸੀਤਾ ਦਾ ਹੈਗਾ ਸੀ ਕਿ ਜੀ ਉਹਨੂੰ ਅੱਗ ਤੇ ਬਿਠਾਇਆ ਸੀ ਉਹਨਾਂ ਨੂੰ ਇਨੋਸੈਂਟ ਸਾਬਿਤ ਕਰਨ ਵਾਸਤੇ। ਸੋ ਇਹ ਟ੍ਰੈਡੀਸ਼ਨ ਤੇ ਚੱਲਦੇ ਪਏ ਸਨ until we get to a point ਕਿ ਜਿੱਥੇ ਅਸੀਂ ਜਾ ਕੇ ਇਨਸਾਨ ਨੇ ਆਪਣੇ ਆਪ ਨੂੰ ਰੈਸ਼ਨਲ ਲੈਵਲ ਤੇ ਜਾ ਕੇ ਸੋਚਣਾ ਸ਼ੁਰੂ ਕੀਤਾ। ਇਹ ਜਿਹੜੀ ਜਿਸੇ ਆਖਦੇ ਨਾ, ਪੰਜਾਬ ਵਿੱਚ ਵੈਸੇ ਵੀ ਸੁਪਰਸਟੀਸ਼ਨ ਔਰ ਫੋਕਲੋਰ ਜਿਹੜੀ ਹੈ ਨਾ, ਉਸ ਵਿੱਚ ਇਹ ਰਿਵਾਜ ਥਿਆ ਕਿ ਜਿਹੜੀ ਐਕਸਪਲੇਨੇਸ਼ਨ ਹੀ ਉਹ ਤੁਸਾਂ ਜਿਹੜਾ लफ्ज वरत्या अज़गैब होनी, उसनी कोई लॉजिकल एक्सप्लेनेशन पर लोग इतना बिलीव नहीं करने जितना अज़गैब पर करने। उसनी वजह शायद यही है कि साना कल्चर भी कुछ इस तरह ना आया, ते जिहड़ी मैथोलॉजी असानी रिलीजन या चलनी पी उसनी भी एक ट्रेडिशन ही। और मिकी याद है, मेरे ख्याल डॉक्टर मंजूर कॉमेंट किया सा कि असां जेड़ा पंजाब ना कल्चर है ना, उस रेनेसांस असां नहीं तकिया, असां मिडीवल ही हाँ। और वो जिहड़ी एक साइंटिफिक इनलाइटनमेंट ही वो कम अज कम इस वेले तक तुसां की नहीं दिसनी पई है जिस वेले च ये पोएम लिखी गई। हाँ वैसे अपने अदित्य जी तुसी कुछ कहोगे? ਸਰ ਮੈਂ ਉਹੀ ਮਤਲਬ ਕੰਕਲੂਜਨ ਰੀਚ ਕੀਤੀ ਕਿ ਉਹ ਜਿਹੜੇ 12 ਸਾਲ ਭੋਰੇ ਦੇ ਵਿੱਚ ਸੀਗਾ, ਉਹਦੇ 'ਚ ਉਹਦੀ ਮਤਲਬ ਇੱਕ ਤਾਂ ਜਿਸ ਤਰ੍ਹਾਂ ਸੈਯਦ ਸਾਹਿਬ ਨੇ ਕਿਹਾ ਕਿ ਉਹਨੂੰ ਕਿਤਾਬਾਂ ਦੀ ਐਕਸੈਸ ਔਰ ਨੌਲੇਜ ਪਲੱਸ ਪਿਊਰਿਟੀ ਆਫ ਮਾਈਂਡ ਉਹਦੀ ਇੰਨੀ ਸਟਰੋਂਗ ਸੀਗੀ ਕਿ ਨੋ ਡਾਊਟ ਉਹਨੂੰ ਕੋਈ ਸਪਿਰਿਚੁਅਲ ਪਾਵਰਸ ਜਾਂ ਮਤਲਬ ਆਪਣੀ ਕਲੈਰਿਟੀ ਆਫ ਥਾਟ ਪ੍ਰੋਸੈਸ ਇੰਨੀ ਸੀ ਕਿ ਉਹ ਡਰਦਾ ਨਹੀਂ ਸੀ ਇਹਨਾਂ ਖਤਰਿਆਂ ਤੋਂ। ਔਰ ਜਿਹੜਾ ਉਹ ਕਹਿ ਰਿਹਾ ਕਿ ਲਿਆਓ ਕੜਾਹਾ ਤੇਲ ਗਰਮ ਕਰਕੇ ਤੇ ਮੈਂ ਪਾ ਕੇ ਉਂਗਲ ਦਿਖਾ ਦਾਂਗਾ, ਦਿਸ ਕੁਡ ਆਲਸੋ ਮੀਨ ਕਿ ਉਹ ਕੜਾਹਾ ਠੰਡਾ ਹੋ ਜਾਏਗਾ ਤੇਲ ਦਾ, ਉਹਦੇ 'ਚ ਇੰਨੀ ਤਾਕਤ ਹੈ, ਜਾਂ ਅਨਟੱਚਡ ਹੋ ਰਹੇਗਾ ਗਰਮ ਦਾ। ਸੋ ਇਹ ਸਭ ਮਤਲਬ ਜਿਸ ਤਰ੍ਹਾਂ ਬੱਚੇ ਦਾ ਦਿਲ ਸਾਫ਼ ਹੁੰਦਾ ਹੈਗਾ, ਅਪਾਰਟ ਫਰੋਮ ਦੈਟ ਕਿ ਮੈਡੀਟੇਸ਼ਨ ਜਾਂ ਜੋ ਵੀ ਉਹਨੇ ਉਸ ਦੇ ਵਿੱਚ ਕੁਛ ਨਾ ਕੁਛ ਮਤਲਬ ਪਾਵਰ ਆਫ ਟਰੁਥ ਔਰ ਮਤਲਬ ਇਨੋਸੈਂਸ ਜਿਹੜੀ ਹੈ, ਮਤਲਬ ਉਹ ਹੀ ਇਜ਼ ਵੈਰੀ ਕਲੀਅਰ ਔਨ ਦੈਟ। ਔਰ ਉਹ ਕਹਿ ਰਿਹਾ ਕਿ ਕਰ ਲਓ ਮੇਰਾ ਟੈਸਟ, ਜੋ ਕਰਨਾ ਹੈ ਮੈਂ ਪੂਰਾ ਉਤਰਾਂਗਾ ਉਹਦੇ 'ਚ। ਠੀਕ ਹੈ ਜੀ, ਅਮਰਜੀਤ ਜੀ ਤੁਸੀਂ ਦੱਸੋ। ਹਾਂਜੀ, ਇਹ ਬੜੀ ਇੰਟਰਸਟਿੰਗ ਗੱਲ ਹੋ ਰਹੀ ਹੈ। ਦੇਖੋ ਸਾਡੇ ਨਾਲ ਦੋ ਬੰਦੇ ਲਾਇਰ ਬੈਠੇ ਨੇ ਇੱਥੇ, ਤੇ ਉਹਦੇ 'ਚ ਹੁਣ ਜੁਡੀਸ਼ੀਅਲ ਸਿਸਟਮ ਦੇ ਵਿੱਚ ਕਿ ਕਿਵੇਂ ਕਿਸੇ ਦੋਸ਼ੀ ਨੂੰ ਉਹਦਾ ਸੱਚ ਤੇ ਝੂਠ ਦਾ ਨਿਤਾਰਾ ਕਰਨਾ, ਇਹਦੀ ਗੱਲ ਹੈ। ਹਿਸਟੋਰੀਕਲੀ ਜੇ ਦੇਖੀਏ, ਇੱਕ ਤਾਂ ਆਪਾਂ ਕਹੇ ਕਿ ਕੜਾਹੇ ਦੇ ਤੇਲ ਦੇ ਵਿੱਚ ਪਾ ਦਿਓ, ਤੇ ਜੇ ਤੁਹਾਡੀ ਉਂਗਲੀ ਨੂੰ ਬਿਲਕੁਲ ਦਾਗ ਨਹੀਂ ਲੱਗਾ ਤਾਂ ਤੁਸੀਂ ਸੱਚੇ ਹੋ, ਤੇ ਜੇ ਲੱਗ ਗਿਆ ਤੇ ਫਿਰ ਹੱਥ ਸੜ ਗਿਆ ਤੇ ਫਿਰ ਝੂਠੇ ਹੋ। ਤੇ ਇਸੇ ਤਰ੍ਹਾਂ ਪੁਰਾਣੇ ਜ਼ਮਾਨੇ 'ਚ ਹੁੰਦਾ ਸੀ ਕਿ ਬਹੁਤ ਰੈਡ ਹੌਟ ਇੱਕ ਲੋਹੇ ਦੀ ਸਲਾਖ ਨੂੰ ਗਰਮ ਕਰਕੇ ਦੋਸ਼ੀ ਜਿਹੜਾ ਹੈਗਾ ਉਹਨੂੰ ਕਹਿ ਕੇ ਹੱਥਾਂ 'ਚ ਫੜ ਕੇ ਤੂੰ 9-10 ਫੁੱਟ ਚੱਲਣਾ ਹੈਗਾ। ਤੇ ਜੇ ਤੇ ਉਹਦਾ ਜਿਹੜਾ ਵੂੰਡ ਹੈ, ਅੱਛਾ ਇਮੈਜਿਨ ਕਰੋ ਕਿ 3 ਦਿਨਾਂ ਦੇ ਵਿੱਚ ਠੀਕ ਹੋ ਗਿਆ ਤੇ ਉਹ ਸੱਚਾ ਆ, ਤੇ ਜੇ ਉਹਦਾ ਵੂੰਡ ਹੀਲ ਨਹੀਂ ਹੁੰਦਾ ਤੇ ਉਹ ਝੂਠਾ ਆ। ਤੇ ਮਤਲਬ ਇਹ ਜਿਹਾ ਆਈ ਥਿੰਕ ਮੇਨ ਮਕਸਦ ਹੁੰਦਾ ਸੀ ਕਿ ਜਿਹੜਾ ਡਰ ਹੈ ਇਨਸਾਨ ਦੇ ਅੰਦਰ,
ਉਸ ਡਰ ਨੂੰ ਉਹ ਚੈਲੰਜ ਕਰਦੇ ਸੀ ਕਿ ਕਿੰਨਾ ਕੁ ਇਹ ਬੰਦਾ ਡਰਾਕਲ ਹੈ। ਸੱਚਾ ਬੰਦਾ ਜਿਹੜਾ ਉਹਦੇ 'ਚ ਡਰ ਘੱਟ ਹੋਏਗਾ, ਝੂਠੇ 'ਚ ਡਰ ਜ਼ਿਆਦਾ ਹੋਏਗਾ। ਉਹਦੇ 'ਚ ਡਰ ਤਾਂ ਇੱਕ ਤਾਂ ਰੱਬ ਦਾ ਡਰ ਕਹਦੇ ਕਿ ਤੂੰ ਸਹੁੰ ਖਾ ਜੀ, ਕਸਮ ਖਾ ਤੂੰ ਇਹ ਕੀਤਾ ਕਿ ਨਹੀਂ ਕੀਤਾ। ਦੂਸਰਾ ਕਹਿਣਾ ਕਿ ਤੁਸੀਂ ਪੇਨ ਕਰਨੀ ਆ ਤੇ ਟੌਰਚਰ ਕਰਨਾ। ਜਿਹੜਾ ਸੱਚਾ ਬੰਦਾ ਉਹਦੇ 'ਚ ਇੰਨੀ ਤਾਕਤ ਹੈ, ਉਹ ਸਭ ਕੁਝ ਸਹਿ ਸਕਦਾ। ਔਰ ਇੰਨੀ ਜ਼ਿਆਦਾ ਤੁਹਾਡੇ ਮਨ ਦੀ ਤਾਕਤ ਵੱਧ ਜਾਂਦੀ ਆ ਕਿ ਤੁਹਾਨੂੰ ਪੀੜ, ਦੁੱਖ, ਤਕਲੀਫ ਜਿਹੜੀ ਆ ਤੁਸੀਂ ਜਰ ਸਕਦੇ ਹੋ। ਮੈਨੂੰ ਇੰਟਰਸਟਿੰਗ ਆਪਣੀ ਇੱਕ ਫੈਮਿਲੀ ਦੀ ਸਾਡੀ ਦੀ ਸਟੋਰੀ ਯਾਦ ਆ ਰਹੀ ਆ ਕਿ ਇੱਥੇ ਅਮਰੀਕਾ ਦੇ ਵਿੱਚ ਇੱਕ ਹੈਗਾ ਟੋਨੀ ਰੋਬਿਨਸ। ਉਹ ਬੜੀ ਮੋਟੀਵੇਸ਼ਨਲ ਸੈਮੀਨਾਰਸ ਕਰਦਾ ਤੇ ਉਹਦੇ ਵਿੱਚ ਲੋਕ ਜਾਂਦੇ ਨੇ ਆਪਣੇ ਆਪਣੇ ਮਨ ਨੂੰ ਸਟਰੋਂਗ ਕਰਨ ਦੇ ਲਈ। ਉਹ ਕਾਫੀ 3-4-5 ਦਿਨ ਲੰਬਾ ਹੁੰਦਾ। ਉਹਦੇ 'ਚ ਇੱਕ ਹੈਗਾ ਕਿ ਤੁਹਾਡੇ ਮਨ ਨੂੰ ਇੰਨਾ ਜ਼ਿਆਦਾ ਸਟਰੋਂਗ ਤੁਸੀਂ ਕਰ ਲੈਂਦੇ ਹੋ। ਉਹਦੇ 'ਚ ਟੈਸਟ ਹੁੰਦਾ ਕਿ ਤੁਸੀਂ 30-40 ਫੁੱਟ ਲੰਬਾ ਭਖਦੇ ਲਾਲ ਅੱਗ ਦੇ ਕੋਲਿਆਂ ਦੇ ਉੱਤੇ ਤੁਰਨਾ। ਔਰ ਇਮੇਜਿਨ ਕਰੋ ਕਿ ਅਸੀਂ ਸਾਡੀ ਫੈਮਿਲੀ, ਅਸੀਂ ਉਹ 40 ਫੁੱਟ ਲੰਬੇ ਦਗਦੇ ਕੋਲਿਆਂ ਦੇ ਉੱਤੋਂ ਨੰਗੇ ਪੈਰੀ ਮੈਂ ਚੱਲਿਆ ਖੁਦ। ਮੈਂ ਤਾਂ ਇਨਫੈਕਟ 2 ਵਾਰੀ ਚੱਲਿਆ। ਔਰ ਉਹਦੇ 'ਚ ਤੁਹਾਡਾ ਮਨ ਦੀ ਸ਼ਕਤੀ ਜਿਹੜੀ ਆ ਤੁਹਾਡਾ ਇੰਨੀ ਜ਼ਿਆਦਾ ਸਟਰੋਂਗ ਹੋ ਜਾਂਦੀ ਹੈ ਕਿ ਤੁਹਾਨੂੰ ਪੀੜ ਨਹੀਂ ਹੁੰਦੀ। ਤੁਹਾਨੂੰ ਥੋੜੇ ਮਤਲਬ ਬਲਿਸਟਰ ਮਾੜੇ ਮੋਟੇ ਹੋ ਜਾਂਦੇ ਨੇ, ਪੀੜ ਨਾਂ ਦੀ ਕੋਈ ਚੀਜ਼ ਨਹੀਂ। ਇਹ ਜਿਹੜੇ ਤੰਤਰਵਾਦੀ ਨੇ ਜਾਂ ਜੋਗੀ ਵੀ ਨੇ, ਆਪਣੇ ਮਨ ਨੂੰ ਇੰਨਾ ਜ਼ਿਆਦਾ ਸਟਰੋਂਗ ਕਰ ਲੈਂਦੇ ਨੇ ਕਿ ਇਹਨਾਂ ਨੂੰ ਪੀੜ ਵਗੈਰਾ ਕਿਸੇ ਕਿਸਮ ਦੇ ਨਹੀਂ ਹੁੰਦੇ। ਹੁਣ ਸਾਡੇ ਇੱਥੇ ਮੈਡੀਕਲ ਦੇ ਵਿੱਚ ਦੇਖੋ, ਲੇਡੀਜ਼ ਨੇ ਜਿਹੜੀਆਂ ਡਿਲੀਵਰੀਜ਼ ਕਰਵਾਉਂਦੀਆਂ ਨੇ, ਕਈ ਤਾਂ C-ਸੈਕਸ਼ਨ ਵੀ ਕਰਵਾ ਲੈਂਦੀਆਂ ਨੇ ਵਿਦਆਊਟ ਐਨੀ ਪੇਨ ਮੈਡੀਕੇਸ਼ਨ। ਇੰਨੀ ਜ਼ਿਆਦਾ ਤੁਸੀਂ ਆਪਣੇ ਮਨ ਦੀ ਤਾਕਤ ਨੂੰ ਸਟਰੋਂਗ ਬਣਾ ਸਕਦੇ ਹੋ। ਸੋ ਮੇਰਾ ਖਿਆਲ ਇਹ ਮਨ ਦੀ ਤਾਕਤ ਦੀ ਐਵੋਲੂਸ਼ਨ ਨੂੰ ਸਟਰੋਂਗ ਕਰਨ ਦੀ ਗੱਲ ਹੈ। ਸੋ ਉਹ ਤੋਂ ਬਾਅਦ ਜਿਹੜਾ ਤੁਹਾਡਾ ਹੁਣ ਇਨਵੈਸਟੀਗੇਸ਼ਨਲ ਜਾਂ ਫੋਰੈਂਸਿਕ ਜਿਹੜੇ ਤਰੀਕੇ ਆਏ ਨੇ, ਇਹ ਤੇ ਚਾਈਨਾ 'ਚ ਸ਼ੁਰੂ ਹੋਏ ਕਿ ਉੱਥੇ ਇਹ ਸੀਗਾ ਕਿ ਕਿਸੇ ਪੈਜ਼ੈਂਟ ਨੇ ਕਿਸੇ ਦਾਤਰੀ ਦੇ ਨਾਲ ਜੀ ਇੱਕ ਦੂਸਰੇ ਪੈਜ਼ੈਂਟ ਨੂੰ ਮਾਰ ਦਿੱਤਾ ਤੇ ਉਹਦਾ ਪਤਾ ਨਾ ਲੱਗੇ ਕਿ ਅਸਲੀ ਬੰਦਾ ਕਿਹੜਾ ਤੇ ਕਿਹੜਾ ਨਹੀਂ। ਤਾਂ ਫਿਰ ਇੱਕ ਇਨਵੈਸਟੀਗੇਟਰ ਸੀਗਾ ਜਿਹਨੇ ਕਿਹਾ ਕਿ ਸਾਰੇ ਪਿੰਡ ਦੇ ਜਿਹੜੇ ਲੋਕ ਨੇ ਆਪਣੀਆਂ ਦਾਤਰੀਆਂ ਲੈ ਕੇ ਇੱਥੇ ਆ ਜਾਓ, ਰਾਜੇ ਦੇ ਸਾਹਮਣੇ ਖੜੇ ਹੋ ਜਾਓ। ਦਾਤਰੀਆਂ ਜਿਹੜੀਆਂ ਲੱਗੀਆਂ ਸਾਰੀਆਂ ਇੱਕੋ ਜਿਹੀਆਂ ਨੇ। ਇੱਕ ਦਾਤਰੀ ਦੇ ਉੱਤੇ ਆ ਕੇ ਮੱਖੀਆਂ ਬੈਠਣੀਆਂ ਸ਼ੁਰੂ ਹੋ ਗਈਆਂ। ਉਹਦੇ ਚੋਂ ਸਮੈਲ ਬਲੱਡ ਦੀ ਜਾਂ ਜੋ ਵੀ ਸੀ ਉਹ ਆ ਰਹੀ ਸੀ। ਸੋ ਇਨਵੈਸਟੀਗੇਸ਼ਨ, ਫੋਰੈਂਸਿਕ ਇਨਵੈਸਟੀਗੇਸ਼ਨ ਉੱਥੋਂ ਸ਼ੁਰੂ ਹੋਈ ਆ। ਹੁਣ ਅੱਜ ਤਾਂ ਪੋਲੀਗ੍ਰਾਫਿਕ ਟੈਸਟ ਕਰਦੇ ਨੇ, ਇਹ ਕਰਦੇ ਨੇ, ਉਹ ਕਰਦੇ ਨੇ। ਪੁਰਾਣੇ ਜ਼ਮਾਨਿਆਂ ਤੋਂ ਇਹ ਜਿਹੜਾ ਮਾਡਰਨ ਜਿਹੜਾ ਤਰੀਕਾ ਸੱਚ ਝੂਠ ਨੂੰ ਨਿਤਾਰਨ ਦਾ, ਇਹ ਚਾਈਨਾ ਤੋਂ ਸ਼ੁਰੂ ਹੋਇਆ। ਸੋ ਮੈਨੂੰ ਇੰਟਰਸਟਿੰਗ ਲੱਗਾ ਕਿ ਦੇਖੋ ਇਹ ਕਿੰਨੀ ਤੁਸੀਂ ਮਨ ਦੀ ਤਾਕਤ ਨੂੰ ਵਧਾ ਸਕਦੇ ਹੋ। ਕਿਸ ਤਰ੍ਹਾਂ ਸੁਸਾਇਟੀ ਦੇ ਵਿੱਚ ਝੂਠ ਸੱਚ ਨੂੰ ਨਿਤਾਰਾ ਕਰਨ ਲਈ ਇਹ ਤਰੀਕੇ ਨਵੇਂ ਆਏ ਨੇ। ਮੈਂ ਨਹੀਂ ਕਹਿਣਾ ਸੀ। ਡਾਕਟਰ ਸਾਹਿਬ ਦੀ ਮੈਨੂੰ ਗੱਲ ਯਾਦ ਆ ਗਈ। ਤੰਤਰਵਾਦ ਜਦੋਂ ਅਸੀਂ ਪੜ੍ਹਨੇ ਪਏ ਸਾਂ ਤੇ ਉਹਨਾਂ ਨੇ ਕਿਹਾ ਸੀ ਕਿ ਜਿਹੜੀ ਅੰਦਰ ਦੀਆਂ ਸ਼ਕਤੀਆਂ ਜਗਾਉਣਾ ਜਿਹੜਾ ਨਾ, ਇਹ ਸਾਰੀਆਂ ਜਿਹੜੀਆਂ ਤਹਿਰੀਕਾਂ ਸਨ, ਮੂਵਮੈਂਟਸ ਹਨ, ਭਗਤੀ ਤੇ ਬਾਲਨਾਥ ਤੇ ਯੋਗ, ਇਹ ਤੇ ਜਿਵੇਂ ਸਾਡੇ ਹੁੰਦਾ ਸੀ ਜੀ ਚਿੱਲਾ ਕੱਟਣਾ ਦਰਿਆ ਦੇ ਕਿਨਾਰੇ ਇੱਕ ਲੱਤ ਤੇ ਖੜਾ ਹੋ ਕੇ, ਜਾਂ ਖੂਹ ਦੇ 'ਚ ਉਲਟਾ ਲਟਕੇ ਰਹਿਣਾ, ਜਾਂ ਜਿਵੇਂ ਬੁੱਧਾ ਜਿਹੜਾ ਸੀ ਉਹਨੇ ਵੀ ਅੰਦਰ ਦੀ ਸ਼ਕਤੀ ਜਗਾਉਣ ਵਾਸਤੇ ਜਿਹੜਾ ਸੀ ਉਹ ਸਟਾਰਵੇਸ਼ਨ ਕਰਦੇ ਸੀ ਜਾਂ ਫਾਸਟਿੰਗ ਕਰਦੇ ਸੀ। ਸੋ ਬੇਸਿਕਲੀ ਅਸੀਂ ਡੇ 1 ਤੋਂ ਜਿਹੜੇ ਇਨਸਾਨ ਨੇ ਜਾਂ ਹਿਊਮਨ ਬੀਇੰਗਸ ਨੇ, ਉਹ ਬੜੇ ਉਹਨਾਂ ਦੀ ਲੌਂਗ ਜਰਨਿੰਗ ਰਹੀ ਹੈ ਕਿ ਉਹ ਆਪਣੀ ਅੰਦਰ ਦੀਆਂ ਤਾਕਤਾਂ ਇੰਨੀਆਂ ਕੁ ਜਗਾ ਲੈਣ ਕਿ ਬਾਹਰ ਦੀਆਂ ਤਾਕਤਾਂ ਨੂੰ ਕੰਟਰੋਲ ਕਰ ਲੈਣ। ਤੇ ਜੀ ਬਾਰਿਸ਼ ਬਰਸਾਤੀ ਹੈ ਜੀ, ਦੇਖੋ ਜੀ ਉਹਨੇ ਚਿੱਲਾ ਕੱਟ ਕੇ ਉਹਨਾਂ ਨੇ ਬਾਬਾ ਜੀ ਨੇ ਇਹ ਕਰਤਾ। ਤੇ ਇਟਸ ਅ ਲੌਂਗ ਹਿਸਟਰੀ। ਔਰ ਸਾਨੂੰ ਇਟਸ ਅ ਲੌਂਗ ਜਰਨੀ ਕਿ ਅਸੀਂ ਇਹ ਸਾਰੀਆਂ ਤਹਿਰੀਕਾਂ ਤੋਂ ਤੇ ਸਾਰੀਆਂ ਮੂਵਮੈਂਟਸ ਤੋਂ ਲੰਘ ਕੇ ਅਸੀਂ ਇੱਕ ਐਸੀ ਕਲਚਰ ਤੋਂ ਜਿਹੜਾ ਕਿ ਸੁਪਰਸਟੀਸ਼ਨ ਬੇਸਡ ਸੀ, ਅਸੀਂ ਲੌਜੀਕਲ ਕਲਚਰ ਤੇ ਆ ਗਏ ਹਾਂ। ਸੋ ਇਟਸ ਅ ਲੌਂਗ ਜਰਨੀ ਦੈਟ ਹਿਊਮਨ ਬੀਇੰਗਸ ਹੈਵ ਮੇਡ। ਲੇਕਿਨ ਅਸੀਂ ਇਸ ਜਿਹੜਾ ਕਰੰਟ ਸਿਵਲਾਈਜੇਸ਼ਨ ਜਾਂ ਕਲਚਰ ਜਿੱਥੇ ਅਸੀਂ ਬੈਠੇ ਹਾਂ, ਇਹਨੂੰ ਅਸੀਂ ਸਮਝ ਨਹੀਂ ਸਕਦੇ ਜਦ ਤੱਕ ਅਸੀਂ ਪਿੱਛੇ ਜਾ ਕੇ ਵੇਖੀਏ ਨਾ ਅਸੀਂ ਆਏ ਕਿੱਥੋਂ ਆ। ਸੋ ਇਟਸ ਇੰਟਰਸਟਿੰਗ। ਦੇਖੋ ਹਾਂਜੀ
ਜਿਹੜੇ ਰੈਵੋਲੂਸ਼ਨਰੀ ਬੰਦੇ ਹੁੰਦੇ ਨੇ ਉਹਨਾਂ ਦਾ ਇੱਕ ਟੈਸਟ ਹੁੰਦਾ ਕਿ ਕਿੰਨੀ ਇਹਦੀ ਕਮਿਟਮੈਂਟ ਹੈ ਫॉर द ਰੈਵੋਲੂਸ਼ਨ। ਇਹ ਹੁੰਦਾ ਕਿ ਜਲਦੇ ਫਲੇਮ ਦੇ ਉੱਤੇ, ਮੋਮਬੱਤੀ ਦੇ ਉੱਤੇ ਆਪਣਾ ਹੱਥ ਰੱਖੋ, ਔਰ ਹੱਥ ਜਦੋਂ ਤੁਹਾਡੀ ਹਥੇਲੀ ਥੋੜੀ ਬਹੁਤੀ ਸੜਨੀ ਸ਼ੁਰੂ ਹੋ ਜਾਂਦੀ ਆ, ਉਹ ਦੈਟ ਇਜ਼ ਅ ਟੈਸਟ ਕਿ ਕਿੰਨੀ ਇਸ ਇਨਸਾਨ ਦੀ ਕਮਿਟਮੈਂਟ ਹੈਗੀ ਆ ਫॉर द ਰੈਵੋਲੂਸ਼ਨ। ਸੋ ਬਾਬਾ ਅਰਜਨ ਦੇਵ ਜੀ ਵੀ ਜਿਹੜੇ ਨੇ, ਕਿੰਨੇ ਦੁੱਖ ਤਕਲੀਫ ਹੋਏ ਨੇ, ਉਹ ਕਮਿਟਮੈਂਟ ਦੀ ਗੱਲ ਹੀ ਆ, ਸੱਚ ਦੀ ਗੱਲ ਹੀ ਆ। ਕਿੰਨੀ ਜ਼ਿਆਦਾ ਤੁਸੀਂ ਬਾਡੀ ਦੇ ਵਿੱਚ ਆਪਣੇ ਤਾਕਤ ਵਧਾ ਸਕਦੇ ਹੋ ਕਿ ਤੁਹਾਨੂੰ ਉਹ ਫੀਲ ਹੀ ਨਹੀਂ ਹੁੰਦੇ। ਇਹ ਜਿਹੜੀ ਤੁਸੀਂ ਗੱਲ ਕੀਤੀ ਨਾ ਮੋਮਬੱਤੀ ਦੀ, ਇਹ ਪੇਂਟਰ ਵੈਨ ਗੌਫ ਜਿਹੜਾ ਸੀ ਨਾ, ਉਹਦੇ ਨਾਲ ਹਾਂਜੀ। ਇਹ ਕਹਾਣੀ ਜੁੜੀ ਹੋਈ ਹੈ। ਉਹ ਕਮਰੇ 'ਚ ਹੁੰਦਾ, ਉਹਦੇ ਮੋਮਬੱਤੀ ਤੇ ਹੱਥ ਰੱਖ ਦਿੰਦਾ, ਉਹਨੂੰ ਕਹਿੰਦਾ ਜਿੰਨੀ ਦੇਰ ਤੱਕ ਮੇਰਾ ਹੱਥ ਹੈ ਤੂੰ ਮੈਨੂੰ ਆਪਣੇ ਕੋਲ ਰਹਿਣ ਦੇ। ਉਹ ਫਿਰ ਉਹਨੂੰ ਬਕਾਇਦਾ ਜਲਣ ਦੀ ਬੋ ਆਉਂਦੀ ਹੈ ਮਾਸ ਦੀ, ਫਿਰ ਜ਼ੋਰ ਦੀ ਹੱਥ ਮਾਰਦੀ ਹੈ ਉਹਦਾ, ਤੇ ਫਿਰ ਉਹ ਕਰ ਦਿੰਦੀ। ਬੜਾ ਇੱਕ ਸਾਡੀਆਂ ਫਿਲਮਾਂ 'ਚ ਵੀ ਬੜਾ ਰੋਮਾਂਟਿਕ ਜਿਹਾ ਬਣਾ ਕੇ ਉਹਨੂੰ ਇੱਧਰ ਉੱਧਰ ਚਲਾਉਂਦੇ ਰਹਿੰਦੇ ਨੇ। ਥੋੜੀ ਜਿਹੀ ਮੈਂ ਇੱਥੇ ਅੱਗ ਦੀ ਗੱਲ ਕਰਾਂਗਾ। ਅੱਗ ਜਿਹੜੀ ਹੈ ਇਹ ਬਹੁਤ ਮਾਈਥੋਲੋਜੀਕਲ ਹੈ ਔਰ ਮਿਸਟੀਕਲ ਹੈ, ਔਰ ਬੜੀ ਜਿਹੜਾ ਇਹਦੇ ਵਿੱਚ ਬਹੁਤ ਇੱਕ ਮੈਜਿਕ ਜਿਹਾ ਹੈ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਬੰਦੇ ਨੇ ਅੱਗ ਇਜਾਦ ਕਰ ਲਈ ਔਰ ਉਹਨੇ ਗੋਸ਼ਤ ਜਿਹੜਾ ਖਾਂਦਾ ਸੀ ਉਹ ਅੱਗ 'ਚ ਪਕਾ ਕੇ ਖਾਣਾ ਸ਼ੁਰੂ ਕੀਤਾ, ਤੇ ਉਹਦਾ ਦਿਮਾਗ ਵੱਡਾ ਹੋ ਗਿਆ, ਉਹਦੇ ਅੰਦਰ ਉਹਦੇ ਦਿਮਾਗ ਦੇ ਅੰਦਰ ਬਾਇਓਲੋਜੀਕਲ ਚੇਂਜ ਆਈ। ਬਾਕੀ ਸਹੀ ਸਾਹਿਬ ਨੂੰ ਪਤਾ ਹੈ ਕਿ ਪ੍ਰੋਮੀਥੀਅਸ ਇੱਕ ਯੂਨਾਨੀ ਦੇਵਤਾ ਸੀ ਜਿਹਦੇ ਕੋਲ ਅੱਗ ਦਾ ਰਾਜ ਸੀ। ਉਹਨੇ ਦੇਵਤਾਵਾਂ ਤੋਂ ਛੁਪ ਕੇ ਉਹ ਇਨਸਾਨ ਨੂੰ ਦੇ ਦਿੱਤਾ, ਔਰ ਉਹਦੀ ਸਜ਼ਾ ਇਹ ਮਿਲੀ ਹੈ ਉਹਨੂੰ ਕਿ ਉਹਨੂੰ ਇੱਕ ਚਟਾਨ ਤੇ ਬੰਨਿਆ ਹੈ, ਔਰ ਉਹਦਾ ਕਲੇਜਾ ਜਿਹੜਾ ਹੈ ਉਹ ਇੱਲ ਖਾ ਰਹੇ ਨੇ ਜਾਂ ਬਾਜ਼ ਖਾ ਰਹੇ ਨੇ। ਉਹ ਜਿਹੜਾ ਪ੍ਰੋਮੀਥੀਅਸ ਸੀ, ਅੱਗ ਜਿਹੜੀ ਸੀ, ਅੱਗ ਬਹੁਤ ਜ਼ਿਆਦਾ ਸਾਡੇ ਹੈ। ਜਿਸ ਤਰ੍ਹਾਂ ਤੁਸੀਂ ਵੀ ਦੱਸਿਆ, ਅੱਗ ਤੇ ਚਾਲਣਾ ਕੋਲਿਆਂ ਦੇ ਉੱਤੇ ਅਜੇ ਵੀ ਹੈ ਰਸਮਾਂ ਰਿਵਾਜਾਂ ਵਿੱਚ, ਪੁਰਾਣਿਆਂ ਜ਼ਮਾਨਿਆਂ ਦੇ ਵਿੱਚ। ਇੱਕ ਇਹ ਬੜਾ ਮਿਥੀਕਲ ਹੈ। ਔਰ ਇੱਕ ਬੜਾ ਸਾਡਾ ਮਸ਼ਹੂਰ ਗਾਣਾ, ਸਮੀ ਮੇਰੀ ਵਾਰ ਮੈਂ ਵਾਰੀ, ਮੈਂ ਵਾਰੀਆਂ ਨੀ ਸਮੀਏ, ਇੱਕ ਪੰਜਾਬੀ ਗਾਣਾ ਹੈਗਾ। ਸਮੀ ਜਿਹੜਾ ਇੱਕ ਰੁੱਖ ਹੈਗਾ ਸੀ ਜਿਹਦੇ ਤੋਂ ਅੱਗ ਨਿਕਲਦੀ ਸੀ, ਮਾਚਸਾਂ ਵੀ ਉਹਦੇ ਤੋਂ ਬਣਦੀਆਂ ਸੀ, ਔਰ ਉਹਦੇ ਤੋਂ ਲੋਕੀ ਅੱਗ ਲਾਉਂਦੇ ਸੀ। ਅੱਗ ਦੀ ਪੂਜਾ ਹੁੰਦੀ ਸੀ ਪੰਜਾਬ ਵਿੱਚ ਵੀ, ਔਰ ਸ਼ਾਇਦ ਸਬ ਕੰਟੀਨੈਂਟ 'ਚ ਵੀ ਅੱਗ ਦੀ ਬਕਾਇਦਾ ਵਰਸ਼ਿਪ ਹੁੰਦੀ ਸੀ, ਕਿਉਂਕਿ ਅੱਗ ਬੰਦੇ ਨੂੰ ਨਿੱਘ ਦਿੰਦੀ ਹੈ। ਅੱਗ ਜਿਹੜੀ ਹੈ ਉਹ ਇੱਕ ਬੜੀ ਹੈ ਐਨਰਜੀ ਹੈ। ਔਰ ਜਿਹੜਾ ਉਹ ਦੇਵਤਾ ਹੈਗਾ ਆਰੀਆਵਾਂ ਦਾ, ਜਿਹੜਾ ਜੰਗਲਾਂ ਨੂੰ ਇੰਦਰ ਜਿਹੜਾ ਉਹ ਜੰਗਲਾਂ ਨੂੰ ਸਾੜੀ ਜਾ ਰਿਹਾ, ਤੇ ਉਹ ਵੈਸੇ ਹੁਣ ਤੇ ਉਹਦੇ ਖਿਲਾਫ ਕਾਊਂਟਰ ਨੈਰੇਟਿਵ ਵੀ ਆ ਗਿਆ ਕਿ ਉਹ ਦਰਾਵੇੜੀਅਨ ਜਿਹੜੇ ਉਹਨਾਂ ਨੇ ਕਿਹਾ ਕਿ ਇਹ ਸਾਡੀਆਂ ਬਸਤੀਆਂ ਸਾੜ ਰਿਹਾ ਸੀ। ਇੰਦਰ ਜਿਹੜਾ ਸੀ ਦੇਵਤਾ ਜਿਹੜਾ ਸੀ, ਉਹ ਅੱਗ ਨੂੰ ਜਿਹੜਾ ਹੈ ਇਨਵੋਕ ਕੀਤਾ ਉਹਨੇ। ਪੂਰਨ ਨੇ ਅੱਗ ਲੈ ਕੇ ਆਇਆ ਤੇਲ ਦੇ ਵਿੱਚ, ਉਹਨੇ ਕਿਹਾ ਕਿ ਅੱਗ ਨੂੰ ਗਰਮ ਕਰੋ ਔਰ ਫਿਰ ਤੁਸੀਂ ਮੈਨੂੰ ਕਰੋ। ਇਹਦੇ 'ਚ ਥੋੜਾ ਜਿਹਾ ਨਾ ਮਿਥੀਕਲ ਹੈ ਔਰ ਪੁਰਾਣਾ ਹੈ ਔਰ ਸਪਿਰਿਚੁਅਲ ਹੈ, ਔਰ ਸ਼ਾਇਦ ਜਿਵੇਂ ਉਹਨਾਂ ਨੇ ਚਲੇ ਗਏ ਨੇ ਕਿਸ਼ਵਰ ਜੀ, ਮੱਧਕਾਲ ਦੀ ਵੀ ਹੈ ਕੋਈ ਗੱਲ ਇਹਦੇ ਵਿੱਚ। ਜ਼ੁਬੈਰ ਸਾਹਿਬ ਕੁਝ ਚੀਜ਼ਾਂ ਐਡ ਕਰਨਾ ਚਾਹ ਰਹੇ ਹਾਂ ਮੈਂ। ਅੱਗ ਦੇ ਬਾਰੇ 'ਚ ਅਸੀਂ ਇਹ ਵੀ ਕਹਿੰਦੇ ਹਾਂ ਕਿ ਜਿਹੜੀ ਜ਼ਿੰਦਗੀ ਦੇ ਹੋਣ ਦੀ ਜਿਹੜੀ ਫਿਲਾਸਫੀ ਸੀ, ਉਹਦੀ ਸਭ ਤੋਂ ਪਹਿਲਾਂ ਜਿਹੜਾ ਫਲਸਫਾ ਆਇਆ ਸੀ ਲਾਈਫ ਦਾ, ਉਹ ਸੀ ਕਿ ਇਨਸਾਨ 4 ਚੀਜ਼ਾਂ ਤੋਂ ਬਣਿਆ, ਅੱਗ, ਮਿੱਟੀ, ਹਵਾ ਤੇ ਪਾਣੀ। ਸੋ ਅੱਗ ਜਿਹੜਾ ਸੀ ਉਹ ਬੜਾ ਇੰਪੋਰਟੈਂਟ ਐਲੀਮੈਂਟ ਸੀ ਲਾਈਫ ਦਾ, ਜਿਹੜੀ ਇਨੀਸ਼ੀਅਲ ਫਿਲਾਸਫੀ ਆਈ ਹੈ ਅੱਜ ਤੋਂ 3,500-4,000 ਸਾਲ ਪਹਿਲੇ ਗ੍ਰੀਕਸ ਦੇ ਵਿੱਚ। ਦੂਸਰਾ ਸੀ ਅੱਗ, ਅਸੀਂ ਤੁਸੀਂ ਪੜ੍ਹਾਇਆ ਵੀ ਹੈ ਔਰ ਤੁਹਾਡੇ ਕੋਲ ਹੀ ਸਿੱਖਿਆ ਕਿ ਅੱਗ ਬੜਾ ਪੈਰਾਡੋਕਸੀਕਲ ਜਿਹਾ ਮੈਟਾਫੋਰ ਤੇ ਸਿੰਬਲ ਰਿਹਾ ਸਾਡੇ ਥਰੂ ਆਊਟ ਹਿਊਮਨ ਹਿਸਟਰੀ ਐਂਡ ਲਿਟਰੇਚਰ, ਕਿ ਅੱਗ ਦੇ ਬਗੈਰ ਅਸੀਂ ਰਹਿ ਵੀ ਨਹੀਂ ਸਕਦੇ। ਅੱਗ ਲਾਈਫ ਵਾਸਤੇ ਜ਼ਰੂਰੀ ਹੈ, ਡੈਥ ਵਾਸਤੇ ਵੀ ਜ਼ਰੂਰੀ ਹੈ। ਸੋ ਇਟ ਹੈਜ਼ ਬੋਥ ਐਲੀਮੈਂਟਸ। ਅੱਗ ਸਾਨੂੰ ਜ਼ਿੰਦਗੀ ਵੀ ਦਿੰਦੀ ਹੈ, ਅੱਗ ਸਾਨੂੰ ਮੌਤ ਵੀ ਦਿੰਦੀ ਹੈ, ਸਾੜਦੀ ਵੀ ਹੈ ਤੇ ਜ਼ਿੰਦਾ ਵੀ ਰੱਖਦੀ ਹੈ। ਉਸੇ ਅੱਗ 'ਚ ਅਸੀਂ ਪਕਾ ਕੇ ਵੀ ਖਾ ਸਕਦੇ ਹਾਂ। ਔਰ ਅੱਗ ਜਿਹੜੀ ਹੈ ਉਹ ਲਾਈਟ, ਜਿਹੜੀ ਕੁੱਕ ਹੁੰਦੀ ਹੈ ਔਰਤ ਦੀ, ਉਹਦੇ 'ਚ ਵੀ ਬੜੀ ਹੀਟ ਹੁੰਦੀ ਹੈ। ਹਾਂਜੀ, ਹੀਟ ਸਿੰਬਲ ਆਫ ਲਾਈਫ ਐਜ਼ ਵੈਲ ਐਜ਼ ਡੈਥ। ਸੋ ਬੜਾ ਪੈਰਾਡੋਕਸੀਕਲ ਜਿਹਾ ਇਹ ਸਿੰਬਲ ਥਰੂ ਆਊਟ ਗ੍ਰੇਟ ਰਾਈਟਰਸ ਨੇ ਇਸਤੇਮਾਲ ਕੀਤਾ। ਔਰ ਇੱਥੇ ਮੈਨੂੰ ਲੱਗਾ ਜਿਵੇਂ ਚੁੱਕੇ ਉਹਦੇ ਕੋਲ ਗਵਾਹ ਕੋਈ ਨਹੀਂ ਪੂਰਨ ਕੋਲ, ਔਰ ਬਾਦਸ਼ਾਹ ਜਿਹੜਾ ਹੈ ਉਹ
ਹੀ ਹੈਜ਼ ਮੇਡ ਅਪ ਹਿਸ ਮਾਈਂਡ ਤੇ ਉਹ ਇਨਵੋਕ ਕਰਦਾ ਪਿਆ ਇੱਕ ਕਿਸਮ ਦੇ ਗੋਡ ਨੂੰ ਤੇ ਅੱਗ ਨੂੰ ਕਿ ਮੈਨੂੰ ਬਚਾਏਗੀ, ਹੁਣ ਅੱਗ ਹੀ ਮੈਨੂੰ ਬਚਾਏਗੀ। ਔਰ ਆਫ ਕੋਰਸ ਸਾਡੀ ਜਿਹੜੀ ਕੌਨਸ਼ੀਅਸ ਅਨਕੌਨਸ਼ੀਅਸਨੈਸ ਜਿਹੜੀ ਹਿਊਮਨ ਬੀਇੰਗਸ ਦੀ ਜਿਹੜੀ ਡਿਵੈਲਪ ਹੋਈ ਹੈ ਓਵਰ ਦਾ ਮਿਲੀਅਨਸ ਆਫ ਇਅਰਸ ਫਰੋਮ ਐਂਸੈਸਟਰਸ ਆਲ ਦ ਵੇ ਅਪ ਟੂ ਅਸ, ਉਹਦੇ ਵਿੱਚ ਇਹ ਚੀਜ਼ਾਂ ਅਸੀਂ ਲੈ ਕੇ ਪੈਦਾ ਹੁੰਦੀਆਂ ਅਨਕੌਨਸ਼ੀਅਸਲੀ ਆਪਣੇ ਕਲਚਰ ਤੋਂ, ਸਿਵਲਾਈਜੇਸ਼ਨ ਤੋਂ, ਰੀਤ ਰਿਵਾਜ ਤੋਂ। ਤੇ ਉਹਦੇ ਵਿੱਚ ਅੱਗ ਐਲੀਮੈਂਟ ਹੈ ਉਹਦੇ ਕਿ ਅੱਗ ਹੀ ਹੁਣ ਮੈਨੂੰ ਬਚਾਏਗੀ। ਹੁਣ ਬੰਦਾ ਜਦੋਂ ਮਰਦਾ ਵੇ ਤੇ ਮਰਨ ਦੇ ਬਾਅਦ ਪਹਿਲਾ ਕੰਮ ਅਗਲਾ ਇਹੀ ਕਰਦੇ ਨੇ ਕਿ ਯਾਰ ਇਹਨੂੰ ਅਗਨੀ ਦੇ ਹਵਾਲੇ ਕਰੋ। ਸੋ ਅਗਨੀ ਹੈਜ਼ ਸੋ ਮੈਨੀ ਸਿੰਬੋਲਿਕ ਹਾਂ ਬਿਲਕੁਲ ਸਹੀ। ਅਗਨੀ ਦਾ ਲਫ਼ਜ਼ ਸਹੀ ਬੋਲਿਆ ਤੁਸੀਂ, ਮੇਰੇ ਜ਼ਿਹਨ 'ਚ ਨਹੀਂ ਆਇਆ। ਸਹੀ ਅਗਨੀ ਦਾ ਲਫ਼ਜ਼ ਹੈ ਸਾਡਾ ਜੀ ਜੀ ਪ੍ਰੋਪਰ ਲਫ਼ਜ਼। ਸੋ ਇਟਸ ਵੈਰੀ ਇੰਟਰਸਟਿੰਗ। ਅੱਗ ਦਾ ਲਿਟਰੇਚਰ ਦੇ ਵਿੱਚ ਬਹੁਤ ਜ਼ਿਆਦਾ ਇਸਤੇਮਾਲ ਹੈ, ਖਾਸ ਤੌਰ ਤੇ ਕਲਾਸਿਕ ਲਿਟਰੇਚਰ ਦੇ ਵਿੱਚ ਬੜੀ ਅਹਿਮੀਅਤ। ਅੱਗ ਲੈਣ ਆਈ ਘਰ ਵਾਲੀ ਬਣ ਬੈਠੀ, ਇਹ ਵੀ ਸਟੋਰੀ ਬੜੀ ਇੰਟਰਸਟਿੰਗ ਹੈ। ਬੁੱਲੇ ਸ਼ਾਹ ਨੇ ਵੀ ਕਿਹਾ ਨਾ, ਸੱਚ ਆਖਿਆ ਭਾਬੜ ਮੱਚਦਾ ਹੈ, ਉਹਨੇ ਵੀ ਅੱਗ ਦੀ ਗੱਲ ਕੀਤੀ। ਠੀਕ ਹੈ ਜ਼ੁਬੈਰ ਸਾਹਿਬ, ਰੈਪ ਅਪ ਕਰੀਏ। ਅਸੀਂ ਮੈਂ ਤਾਂ 20 ਮਿੰਟ ਲੇਟ ਹੋਇਆ था, ਤੁਸੀਂ 5 ਮਿੰਟ ਜ਼ਿਆਦਾ ਤੁਸੀਂ ਐਕਸਟੈਂਡ ਕਰਤਾ ਹੈ, ਬੜੀ ਮਿਹਰਬਾਨੀ। ਚਲੋ ਠੀਕ ਹੈ, ਅੱਜ ਦੀ ਕਲਾਸ ਬਹੁਤ ਅੱਛੀ ਰਹੀ ਸਰ। ਹਾਂਜੀ ਅੱਛੀ ਹੋ ਗਈ। ਥੈਂਕ ਯੂ ਜੀ।